ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 13 ਅਗਸਤ ਦਿਨ ਹੈਗਾ ਆ ਜੀ ਸ਼ੁੱਕਰਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 270 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਟਰੱਕ ਚਲਾਉਣ ਦੀ ਵਧੀਆ ਢੰਗ ਦੇ ਨਾਲ ਸਿਖਲਾਈ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਜਰਨੈਲ ਸਿੰਘ ਜੌਹਲ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ। ਜ਼ੈਂਡਰ ਮਾਰਗੇਜ ਰੀਅਲ estate ਵਾਲੇ ਘਰ ਖਰੀਦਣ ਵੇਚਣ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 559 905 2575। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਅਤੇ ਜੇ ਅਮਰੀਕਾ ਦੇ ਵਿੱਚ ਵਧੀਆ ਫਿਊਲ ਕਾਰਡ, ਵਧੀਆ ਡਿਸਕਾਊਂਟ ਵਾਲਾ ਚਾਹੁੰਦੇ ਹੋ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ ਵਾਲਿਆਂ ਨੂੰ 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਮੁਸਲਿਮ ਵਿਅਕਤੀ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਹੱਥੋਂ ਹੱਥ ਜ਼ਮਾਨਤ। ਆਪਾਂ ਉਹ ਭਾਜਪਾ ਵਾਲੇ ਦੇ ਵੀ ਦੇਖਿਆ, ਮਾਰਨ ਦੀਆਂ ਗੱਲਾਂ ਅਤੇ ਉਹਨਾਂ ਨੂੰ ਜ਼ਮਾਨਤਾਂ ਦਿਨਾਂ ਦੇ ਵਿੱਚ ਮਿਲ ਜਾਂਦੀਆਂ। ਦਿਨਾਂ 'ਚ ਨਹੀਂ, ਘੰਟਿਆਂ 'ਚ। ਇਹੀ ਤੇ ਫਰਕ ਆ ਨਾ। ਖੁਦ ਸੁਪਰੀਮ ਕੋਰਟ ਨੇ, ਜੇ ਤੁਸੀਂ ਦੇਖੋਗੇ ਨਾ, ਜਦੋਂ ਦੇ CGI ਰਮੰਨਾ ਜੀ ਆਏ ਆ, ਸੁਪਰੀਮ ਕੋਰਟ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਨੇ, ਔਰ ਖਾਸ ਤੌਰ 'ਤੇ ਆਪਾਂ ਉਦੋਂ ਗੱਲ ਕੀਤੀ ਸੀ ਵੀ ਕਿਸ ਤਰ੍ਹਾਂ ਵੀ ਇੱਕ ਲੈਂਡਮਾਰਕ ਜੱਜਮੈਂਟ ਵੀ ਦਿੱਤੀ ਆ ਪਿਛਲੇ ਦਿਨ ਦਾਗੀਆਂ ਬਾਰੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਜੇ ਪਿਛਲੇ ਕੁਝ ਸਮੇਂ ਦੀਆਂ ਆਪਾਂ ਪ੍ਰਤੀਕਿਰਿਆਵਾਂ ਦੇਖੀਏ ਉਹਨਾਂ ਦੀਆਂ, ਤਾਂ ਬਹੁਤ ਜ਼ਿਆਦਾ ਝੰਜੋੜਨ ਵਾਲੀਆਂ ਨੇ ਸਿਸਟਮ ਨੂੰ। ਪਰ ਸਿਸਟਮ ਹੈ ਕਿ ਮਾਨਤਾ ਹੀ ਹੈ, ਸਿਸਟਮ ਹੈ ਕਿ ਕੁਛ ਜਾਣਕਾਰੀ ਨਹੀਂ ਹੈ। ਸੋ ਗੱਲਾਂ ਇਹ ਆ ਕਿ ਇੱਥੋਂ ਤੱਕ ਕਿਹਾ ਗਿਆ ਕਿ ਥਾਣਿਆਂ ਦੇ ਵਿੱਚ ਜਿਹੜੇ ਧਨਾੜ ਆ ਉਹਨਾਂ ਦੇ ਵੀ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ। ਇਹ CGI ਨੇ ਕਿਹਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਸੇ ਮੁਲਕ ਜਿਹੜਾ ਕਿ ਖੁਦ ਨੂੰ ਕਹਿੰਦਾ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਟਿਕ ਦੇਸ਼ ਹਾਂ, ਉਸ ਦੇਸ਼ ਦੇ ਸਿਸਟਮ ਨੂੰ, ਦੇਸ਼ ਨੂੰ ਨਹੀਂ ਸਿਸਟਮ ਨੂੰ ਕਿਹਾ ਜਾਂਦਾ ਕਿ ਭਾਈ ਤੁਹਾਡੇ ਥਾਣੇ ਅਜਿਹੇ ਥਾਣੇ ਆ ਜਿੱਥੇ ਧੰਨੇ ਸੇਠ ਵੀ ਕੰਬਦੇ ਆ, ਕਿਉਂਕਿ ਉਹਨਾਂ ਦੇ ਵੀ ਮਨੁੱਖੀ ਅਧਿਕਾਰ ਉੱਥੇ ਖਤਰੇ 'ਚ ਪੈ ਜਾਂਦੇ ਨੇ। ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੀਆਂ ਗੱਲਾਂ ਹੋ ਰਹੀਆਂ ਨੇ। ਚੰਦਰਚੂੜ ਜੀ ਜਿਹੜੇ ਹੈਗੇ ਨੇ ਜਸਟਿਸ, ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਬਹੁਤਾਵਾਦ, ਆ ਜਿਹੜਾ ਬਹੁ ਗਿਣਤੀਵਾਦ ਆ। ਸੋ ਇਹ ਚੀਜ਼ਾਂ ਨੇ। ਖੈਰ ਦੇਖੋ, ਗੱਲ ਇਹ ਆ ਕਿ ਜ਼ਮਾਨਤ ਇੱਕ ਪ੍ਰੋਸੀਜਰ ਹੈ। ਇਹ ਆਪਾਂ ਨੂੰ ਮੰਨਣਾ ਪਏਗਾ ਕਿ ਜ਼ਮਾਨਤ ਹਰੇਕ ਬੰਦੇ ਦਾ ਹੱਕ ਹੈ, ਇਹ ਪ੍ਰੋਸੀਜਰ ਹੈ। ਪਰੰਤੂ ਗੱਲ ਤੇ ਇਹੋ ਆ ਨਾ, ਜਿਵੇਂ ਤੁਸੀਂ ਸਵਾਲ ਕੀਤਾ ਕਿ ਕੁਝ ਘੰਟਿਆਂ ਦੇ ਅੰਦਰ ਕਿੱਦਾਂ ਯਾਰ, ਤਾਂ ਕਮਾਲ ਦੀ ਗੱਲ ਆ। ਕਿਉਂਕਿ ਉਹੀ ਦੇਖੋ, ਆਪਾਂ ਉਦੋਂ ਵੀ ਕਿਹਾ ਸੀਗਾ ਕਿ ਚਾਹੇ ਕੁਛ ਵੀ ਆ, ਅਸੀਂ ਇਹ ਨਹੀਂ ਕਹਿੰਦੇ ਕਿ ਹਾਂ ਇਹਨਾਂ ਨੇ ਕੀਤਾ ਹੀ ਕੀਤਾ। ਇਹ ਵੀਡੀਓ ਅਸੀਂ ਇੱਥੇ ਬੈਠੇ ਨਹੀਂ ਕਹਿ ਸਕਦੇ ਕਿ ਹਾਂ ਵੀਡੀਓ ਜਿਹੜੀ ਆ ਕਿ ਉਹ ਪ੍ਰਮਾਣਿਤ ਹੈ ਜੀ। ਵੀਡੀਓ ਦੀ ਜਿਹੜੀ ਹੈ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਫੋਰੈਂਸਿਕ ਜਾਂਚ ਨਿਰਪੱਖ ਢੰਗ ਨਾਲ, ਫਿਰ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕਰਨੀ ਚਾਹੀਦੀ ਹੈ। ਪਰ ਉਹ ਆਪਾਂ ਨੂੰ ਪਤਾ ਹੈ ਕਿ ਸਾਰੀਆਂ ਚੀਜ਼ਾਂ ਤਾਂ ਸ਼ੱਕੀ ਹੋ ਜਾਂਦੀਆਂ ਕਿਉਂਕਿ ਅਤੀਤ ਅਜਿਹਾ ਹੈ। ਕਿਉਂਕਿ ਜਦੋਂ ਤੁਹਾਨੂੰ ਪਤਾ ਹੈ ਅਖਲਾਕ ਨੂੰ ਮਾਰਿਆ ਸੀਗਾ, ਉਹਦੀ ਫਰਿੱਜ ਦੇ ਵਿੱਚ ਇੱਕ ਫੋਰੈਂਸਿਕ ਲੈਬ ਦੇ ਵਿੱਚੋਂ ਕਿਹਾ ਗਿਆ ਕਿ ਮੀਟ ਜੋ ਬਰਾਮਦ ਹੋਇਆ ਉਹ ਗੋਸ਼ਤ ਹੈ, ਬੱਕਰਾ ਹੈ। ਤੇ ਬਾਅਦ ਦੇ ਵਿੱਚ ਦੂਸਰੀ ਲੈਬ ਦੇ ਵਿੱਚ ਨਤੀਜਾ ਇਹ ਆਇਆ ਕਿ ਉਹਦੇ 'ਚ ਬੀਫ ਹੈ, ਪਰ ਬੀਫ ਹੀ ਮੰਨਿਆ ਗਿਆ ਬਾਅਦ 'ਚ। ਮਤਲਬ ਦੂਜੀ ਫੋਰੈਂਸਿਕ ਲੈਬ ਕਿਸੇ ਨੇ ਪੁੱਛਿਆ ਤਾਂ ਫਿਰ ਸ਼ੱਕ ਤੇ ਹੁੰਦੀ ਹੈ ਨਾ, ਸਵਾਲ ਤੇ ਉੱਠਣਗੇ ਕਿ ਪੱਖਪਾਤੀ ਸਿਸਟਮ ਹੈ ਉਰੇ। ਤੇ ਤੁਸੀਂ ਇੱਕ ਚੀਜ਼ ਵੇਖੋ, ਜਿਹੜੀ ਗੱਲ ਆਪਾਂ ਕਹਿ ਰਹੇ ਸੀਗੇ ਕਿ ਅਸੀਂ ਪੈਮਾਨਾ ਇੱਕੋ ਜਿਹਾ ਰੱਖ ਕੇ ਗੱਲ ਕਰਨੇ ਆ। ਘਨੱਈਏ ਹੋਰਾਂ ਬਾਰੇ ਵੀ ਅਸੀਂ ਇਹੀ ਕਿਹਾ ਸੀਗਾ ਕਿ ਜਾਂਚ ਪੜਤਾਲ ਕਰਵਾਓ ਪਹਿਲਾਂ। ਹੁਣ ਉਹਨਾਂ ਨੂੰ ਇਸੇ ਹੀ ਤਰ੍ਹਾਂ ਦੇ ਇੱਕ ਕੇਸ ਦੇ ਵਿੱਚ ਪਾਇਆ ਜਾਂਦਾ ਕਥਿਤ ਤੌਰ 'ਤੇ, ਔਰ ਤੁਹਾਨੂੰ ਚੇਤੇ ਹੋਣਾ ਤੇ ਚੰਗੀ ਤਰ੍ਹਾਂ ਚੇਤੇ ਹੋਣਾ ਜਿਸ ਦਿਨ ਘਨੱਈਏ ਨੂੰ ਪੇਸ਼ ਕੀਤਾ ਗਿਆ ਸੀ
ਉਹਨੂੰ ਚੱਪਲਾਂ ਮਾਰੀਆਂ ਗਈਆਂ ਸੀ ਕੋਰਟ ਦੇ ਵਿੱਚ। ਤੇ ਮਾਰਨ ਵਾਲੇ ਕੌਣ ਸਨ? ਕਾਲੇ ਕੋਟਾਂ ਵਾਲੇ ਵਕੀਲ 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 ਕੁੱਟ ਰਹੇ ਸੀ ਔਰ ਕਹਿ ਰਹੇ ਸੀਗੇ ਕਿ ਹੁਣ ਮੈਂ ਤਾਂ ਸ਼ਬਦ ਹੀ ਨਹੀਂ ਬਿਆਨ ਕਰ ਸਕਦਾ ਕਿ ਇਹਨੂੰ ਇੱਦਾਂ ਕਰੋ ਇੱਦਾਂ ਕਰੋ। ਅੱਛਾ, ਉਸ ਤੋਂ ਬਾਅਦ ਅੱਜ ਤੱਕ ਸਾਬਤ ਨਹੀਂ ਹੋਇਆ ਦੋਸ਼ੀ। ਅੱਛਾ, ਹੁਣ ਗੱਲ ਉਹੀ ਆ ਕਿ ਸੇਮ ਕੰਮ ਉਹਨਾਂ ਨੇ ਕੀਤਾ ਸੀਗਾ ਜੰਤਰ ਮੰਤਰ ਤੇ ਜ਼ਮਾਨਤ ਹੋ ਗਈ 21 ਘੰਟਿਆਂ ਬਾਅਦ, ਕਿਉਂਕਿ ਧਾਰਾ ਉਹ ਨਹੀਂ ਲਾਈ, ਦੇਸ਼ ਧਰੋਹ ਵਾਲੀ ਨਹੀਂ ਲਾਈ, ਗੁੰਡਾ ਐਕਟ ਨਹੀਂ ਲਾਇਆ ਜਿੱਦਾਂ ਆਮ ਤੌਰ ਤੇ ਲਾ ਦਿੱਤਾ ਜਾਂਦਾ, ਫਲਾਣਾ ਖਾਲਿਸਤਾਨੀ, ਫਲਾਣਾ ਅਰਬਨ ਨਕਸਲਾਈਟ, UAPA ਨਹੀਂ ਲਾਇਆ। ਇਹੀ ਕਾਰਨ ਹੈ ਕਿ 21 ਘੰਟਿਆਂ ਬਾਅਦ ਗ੍ਰਿਫਤਾਰੀ ਤੇ ਹੋਈ ਦਬਾਅ ਹੇਠ, ਕਿਉਂਕਿ ਕੁਛ ਲੋਕ ਜਾਗਦੀ ਜ਼ਮੀਰ ਵਾਲੇ ਉਹਨਾਂ ਨੇ ਵਿਰੋਧ ਕੀਤਾ, ਮੁਸਲਿਮ ਭਾਈਚਾਰੇ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, FIR ਹੋਈ, ਅਰੈਸਟ ਹੋਈ 21 ਘੰਟਿਆਂ ਬਾਅਦ ਜ਼ਮਾਨਤ। ਚਲੋ ਖੈਰ, ਆ ਵੀ ਮਾਮਲਾ ਜਿਹੜਾ ਉਹ ਦਿਲ ਨੂੰ ਦਿਖਾਉਣ ਵਾਲਾ ਆ ਕਿ ਇੱਕ ਆਟੋ ਵਾਲਾ ਸ਼ਾਇਦ ਜਾ ਰਿਹਾ ਸੀਗਾ, 45 ਸਾਲ ਦਾ ਮੁਸਲਿਮ ਸੀਗਾ, ਨਾਲ ਨਾਬਾਲਗ ਬੱਚੀ ਸੀ, ਉਹਨੂੰ ਘੇਰਿਆ ਗਿਆ, ਕੁੱਟ ਕੇ ਆਖਿਆ ਗਿਆ ਕਿ ਜੈ ਸ਼੍ਰੀ ਰਾਮ ਦੇ ਨਾਅਰੇ ਲਾ। ਜਦ ਨਹੀਂ ਹੋਇਆ ਤਾਂ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਜਿਹੜੀ ਬਾਲੜੀ ਕੋਲ ਖਲੋਤੀ ਸੀ ਉਹ ਰੋਂਦੀ ਰਹੀ, ਕਰਲਾਉਂਦੀ ਰਹੀ ਕਿ ਮੇਰੇ ਅੱਬਾ ਜਾਨ ਨੂੰ ਬਖਸ਼ ਦਿਓ, ਇਹਦੀ ਜਾਨ ਨੂੰ ਬਖਸ਼ ਦਿਓ। ਹੁਣ ਉਹ ਬਾਲੜੀ ਸਾਰੀ ਉਮਰ ਕਹੂਗੀ ਭਾਰਤ ਮਾਤਾ ਕੀ ਜੈ, ਭਾਰਤ ਜ਼ਿੰਦਾਬਾਦ, ਅਸੀਂ ਉਹਨੂੰ ਤੋਂ ਧੱਕੇ ਨਾਲ ਘਵਾ ਲਾਂਗੇ। ਜਿਸ ਬਾਲੜੀ ਨੇ ਬਾਲ ਅਵਸਥਾ ਦੇ ਵਿੱਚ ਇਹੋ ਜਿਹਾ ਦ੍ਰਿਸ਼ ਦੇਖਿਆ ਹੋਵੇ, ਉਹ ਕਹਿ ਦੂਗੀ ਕਿ ਮੇਰਾ ਭਾਰਤ ਮਹਾਨ ਹੈ, ਉਹ ਕਹਿ ਦੂਗੀ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਵਿਸ਼ਵ ਗੁਰੂ ਹੈ। ਨਹੀਂ, ਉਹੀ ਕਹਿੰਦੇ ਕਿ ਅਸੀਂ ਧੱਕੇ ਨਾਲ ਕਿਸੇ ਤੋਂ ਕੁਹਾ ਨਹੀਂ ਸਕਦੇ। ਜਦੋਂ ਆਦਮੀ ਸੰਤੁਸ਼ਟ ਹੁੰਦਾ ਹੈ, ਤੁਸੀਂ ਇੱਥੇ ਬੈਠੇ US ਨੂੰ ਕਹਿੰਦੇ ਹੋ ਨਾ ਯਾਰ ਜਿੰਦਾਬਾਦ, ਗਏ ਤਾਂ ਤੁਸੀਂ ਇੱਥੋਂ, ਤੁਸੀਂ US ਨੂੰ ਜਿੰਦਾਬਾਦ ਕਿਉਂ ਕਹੋਗੇ? ਕੈਨੇਡਾ ਜਿੰਦਾਬਾਦ ਕਹਿੰਦੇ ਹੋ ਨਾ, ਕਿਉਂਕਿ ਉਹਨਾਂ ਮੁਲਕਾਂ ਨੇ ਤੁਹਾਨੂੰ ਬਰੋਬਰਤਾ ਦਿੱਤੀ ਹੈ, ਮੌਕੇ ਦਿੱਤੇ ਆ, ਤੁਹਾਨੂੰ ਸਤਿਕਾਰ ਦਿੱਤਾ, ਕਲਾਵਾ ਦਿੱਤਾ ਕਿ ਆ ਜਾਓ। ਤਾਂ ਅਸੀਂ ਇੱਥੇ ਜਿਹੜੇ ਸਦੀਆਂ ਤੋਂ ਰਹਿੰਦੇ ਨੇ ਉਹਨਾਂ ਨੂੰ ਇੱਕ ਦੂਜੇ ਦਰਜੇ ਦੇ ਸ਼ਹਿਰੀ ਮੰਨ ਬੈਠੇ। ਇਹ ਨਫ਼ਰਤ ਦੇ ਬੀਜ ਬੀਜੇ ਆ। ਤੇ ਉਹ ਕਿਸੇ ਨੇ ਨਾ ਕਿਹਾ ਸੀਗਾ, ਇਨਸਾਨ ਇਨਸਾਨ ਕੋ ਡਸ ਰਹਾ ਹੈ, ਸਾਪ ਕੋਨੇ में बैठा हंस रहा है। ਤੇ ਗੱਲ ਤੇ ਉਹ ਆ ਨਾ ਕਿ ਇਹ ਜ਼ਹਿਰ ਭਰਿਆ ਕਿੰਨੇ ਸੱਪ ਕਿਹਨੇ ਬਣਾ ਦਿੱਤੇ ਆ? ਸੱਪ ਬਣਾਏ ਇਹਨਾਂ ਲੋਕਾਂ ਨੇ ਜਿਹੜੇ ਉੱਤੇ ਬੈਠੇ ਆ ਨਾ। ਦੇਹ ਪਲਟਾਵੇਂ ਆਪਾਂ ਕਹਾਣੀਆਂ ਸੁਣਦੇ ਹੁੰਦੇ ਸੀ, ਪਤਾ ਨਹੀਂ ਹੁੰਦੇ ਕਿ ਨਹੀਂ ਹੁੰਦੇ, ਕਿ ਦੇਹ ਪਲਟਾਵੇਂ, ਆ ਜਿਹੜੇ ਦੇਹ ਪਲਟਾਵੇਂ ਉੱਤੇ ਨਾਗ ਬੈਠੇ ਆ ਨਾ, ਇਹਨਾਂ ਨੇ ਇਸ ਪੋਲੀਏ ਜ਼ਹਿਰੀ ਕਰ ਦਿੱਤੇ, ਜ਼ਹਿਰੀ। ਸੋ ਇਹੀ ਆ ਕਿ ਉਹਨਾਂ ਨੂੰ ਚਲੋ ਫੜਿਆ ਗਿਆ, ਵੀਡੀਓ ਵਾਇਰਲ ਹੋ ਗਈ ਤੇ ਬਜਰੰਗ ਦਲ ਦੇ ਸੀ ਮੇਰੇ ਖਿਆਲ ਦੇ ਨਾਲ, ਉਹਨਾਂ ਨੇ ਜਾ ਕੇ ਧਰਨਾ ਲਾ ਦਿੱਤਾ। ਦੇਖੋ ਕਮਾਲ ਦੀ ਗੱਲ ਆ, ਇਹ ਉਹੀਓ ਲੋਕ ਆ ਜਿਨ੍ਹਾਂ ਨੇ, ਤੁਹਾਨੂੰ ਯਾਦ ਹੋਣਾ ਜਦੋਂ ਹੋਇਆ ਸੀ ਮੇਰੇ ਖਿਆਲ ਦੇ ਨਾਲ ਕਠੂਆ, ਉੱਥੇ ਵੀ ਧਰਨਾ ਦਿੱਤਾ ਸੀ, ਉੱਥੇ ਵੀ ਧਰਨਾ ਦਿੱਤਾ ਸੀ ਇਹਨਾਂ ਬੇਸ਼ਰਮਾਂ ਨੇ, ਔਰ ਤਿਰੰਗਾ ਲੈ ਕੇ ਧਰਨਾ ਦਿੱਤਾ ਸੀ। ਤੁਹਾਨੂੰ ਯਾਦ ਹੋਣਾ ਉਨਾਵ ਦੇ ਵਿੱਚ ਵੀ ਇਹਨਾਂ ਨੇ ਰੈਲੀ ਕੱਢੀ ਸੀ, ਇਹਨਾਂ ਦਾ ਖੁਦ ਮੈਂਬਰ ਪਾਰਲੀਮੈਂਟ ਗਿਆ ਸੀ ਉੱਥੇ ਬਲਾਤਕਾਰੀ ਦੇ ਹੱਕ ਦੇ ਵਿੱਚ, ਔਰ ਉਹਨੂੰ ਕਾਨੂੰਨ ਨੇ ਵੀ ਬਲਾਤਕਾਰੀ ਮੰਨਿਆ। ਸੋ ਇਹਨਾਂ ਨੇ ਅੱਜ ਵੀ ਉੱਥੇ ਧਰਨਾ ਲਾਇਆ ਔਰ ਜ਼ਬਰਦਸਤੀ ਬਣਾ ਜ਼ਮਾਨਤ ਦੇ ਦਿੱਤੀ। ਸੋ ਆਹ ਹਾਲ ਹੈ ਇਸ ਦੇਸ਼ ਦਾ ਕਿ ਵੇਖੋ ਕਿਸੇ ਵਿਅਕਤੀ ਨੂੰ ਜਿਹੜਾ ਕਿ ਬਰੋਬਰ ਦੇ ਅਧਿਕਾਰ ਰੱਖਦਾ ਕਾਨੂੰਨ ਤੌਰ ਤੇ, ਚਾਹੇ ਉਹ ਜੈ ਸ਼੍ਰੀ ਰਾਮ ਕਹਿਣ ਵਾਲਾ ਹੈ, ਚਾਹੇ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਕਹਿਣ ਵਾਲਾ ਹੈ, ਤੇ ਚਾਹੇ ਹਾਲੇਲੂਇਆ ਕਹਿਣ ਵਾਲਾ ਹੈ, ਸਾਰਿਆਂ ਦੇ ਬਰੋਬਰ ਰੱਖਦਾ ਉਹ। ਤੇ ਉਸ ਬੰਦੇ ਨੂੰ ਕੁੱਟਿਆ ਗਿਆ ਇਸ ਕਰਕੇ ਕਿ ਤੂੰ ਨਾਅਰੇ ਲਾ, ਤੇ ਉਸ ਤੋਂ ਬਾਅਦ ਜ਼ਮਾਨਤ ਇਸ ਕਰਕੇ ਦੇ ਦਿੱਤੀ ਗਈ ਕਿਉਂਕਿ ਉਹਨਾਂ ਨੇ ਥਾਣਾ ਘੇਰ ਲਿਆ। ਜਿਹਦਾ ਮਤਲਬ ਹੈ ਕੱਲ ਨੂੰ ਬੰਦੇ ਮਾਰ ਕੇ ਰਾਮ ਦੇ ਨਾਮ ਤੇ, ਰਾਮ ਇਹਨਾਂ ਤੋਂ ਖੁਸ਼ ਨਹੀਂ ਹੋਏਗਾ ਕਦੇ ਵੀ, ਇੱਕ ਗੱਲ ਯਾਦ ਰੱਖਿਓ, ਬੰਦਾ ਮਾਰ ਕੇ ਰਾਮ ਦੇ ਨਾਮ ਤੇ ਇਹ ਭੀੜ ਤੇ ਥਾਣਾ ਘੇਰ ਲਿਆ। ਇਹ ਗਲਤ ਆ, ਇਹ ਗਲਤ ਆ, ਇਹ ਗਲਤ ਪ੍ਰਥਾ ਹੈ ਕਿ ਜਿੱਥੇ ਵੀ ਬਹੁਲਤਾਵਾਦ ਹਾਵੀ ਹੁੰਦੀ ਹੈ ਤੁਸੀਂ ਝੁਕ ਜਾਓ। ਜ਼ਰੂਰਤ ਇਸ ਗੱਲ ਦੀ ਕਿ ਚਲੋ ਠੀਕ ਆ, ਜਿੱਦਾਂ ਕੋਈ ਮਜ਼ਦੂਰ ਆਰਗੇਨਾਈਜੇਸ਼ਨ ਆ, ਉਹਨਾਂ ਤੇ ਕੇਸ ਹੀ ਗਲਤ ਪਾਇਆ ਜਾਂਦਾ, ਉਹ ਧਰਨਾ ਲਾਉਂਦੇ ਆ ਆਪਣੇ ਬੰਦੇ ਨੂੰ ਛੁਡਵਾਉਣ ਵਾਸਤੇ। ਕੋਈ ਹੋਰ ਵਰਗ ਆ, ਕਿਸਾਨ ਵਰਗ ਆ, ਕੋਈ ਵਰਗ ਆ, ਉਹਨਾਂ ਦੇ ਬੰਦੇ ਨਾਲ ਧੱਕੇਸ਼ਾਹੀ ਹੁੰਦੀ ਹੈ, ਜਾਂ ਇਹਨਾਂ ਦੇ ਬੰਦੇ ਨਾਲ ਵੀ ਕਿਸੇ ਨਾਲ ਕੋਈ ਨਜਾਇਜ਼ ਹੁੰਦਾ ਤੇ ਉਹ ਧਰਨਾ ਲਾਵੇ ਕਿ ਹਾਂ। ਪਰ ਜੇ ਤੁਸੀਂ ਵੀਡੀਓ 'ਚ ਇਸ ਤਰ੍ਹਾਂ ਦਿਖਾਈ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਜ਼ਬਰਦਸਤੀ ਇੱਦਾਂ ਕਰਦੇ ਹੋ। ਚਲੋ ਇੱਦਾਂ ਦੇ ਲੋਕ ਜਿਹੜੇ ਜਨੂਨੀ ਲੋਕ ਆ, ਜਦੋਂ ਕਾਨੂੰਨ ਨੂੰ ਮੰਨਦੇ ਨਹੀਂ ਉਹ ਇੱਦਾਂ ਕਰਦੇ ਨੇ, ਪਰੰਤੂ ਕਾਨੂੰਨ ਦਾ ਝੁਕ ਜਾਣਾ ਇਹਦਾ ਮਤਲਬ ਆ ਕਿ ਮਾਮਲਾ ਜਿਹੜਾ ਹੈ ਨਾ ਉਹ ਅੱਗੇ ਜਾ ਚੁੱਕਾ। ਹੁਣ ਤੇ ਬਸ ਕਹਿ ਸਕਦੇ ਹਾਂ, ਇੱਕ ਸੁੱਖ ਜੀ ਸੁੱਖ ਸਕਦੇ ਹਾਂ कि यही है इबादत, यही दीनो ईमान के आम के काम आए दुनिया में इंसान के इंसान। सो ये सुख ही है कि दुनिया ਦੇ ਵਿੱਚ
ਇਨਸਾਨ ਇਨਸਾਨ ਦੇ ਕੰਮ ਆਉਣਾ ਸਿੱਖ ਜਾਵੇ, ਹੋਰ ਕੁਝ ਸਿੱਖੇ ਜਾਂ ਨਾ ਸਿੱਖੇ, ਪਰ ਮੈਨੂੰ ਲੱਗਦਾ ਕਿ ਜਿਹੜੀ ਪੱਟੀ ਇਹਨਾਂ ਨੇ ਪੜ੍ਹਾ ਦਿੱਤੀ ਆ, ਹੁਣ ਨਹੀਂ ਇਹ ਸਿੱਖਿਆਵਾਂ ਇਹਨਾਂ ਦੇ ਕੰਮ ਆਉਂਦੀਆਂ। ਜੀ ਬਿਲਕੁਲ ਜੀ, ਸਿਰ ਤੋਂ ਪਾਣੀ ਲੰਘ ਗਿਆ ਆ, ਹਾਲ ਬਹੁਤ ਬੁਰਾ ਹੋ ਚੁੱਕਾ ਹੈ। ਇੰਨੀ ਨਫ਼ਰਤ ਜਿਹੜੀ ਆ ਉਹ ਫੈਲ ਚੁੱਕੀ ਹੋਈ ਆ ਵੀ ਰਹਿ ਰੱਬ ਦਾ ਨਾਂ। ਅਤੇ ਆਪਾਂ ਦੇਖਦੇ ਹਾਂ ਵੀ ਕਿਹੜੇ ਵਰਗ ਦੇ ਪ੍ਰਤੀ ਇਹ ਜਿਹੜੀ ਨਫ਼ਰਤ ਆ ਉਹ ਹਮੇਸ਼ਾ ਜਿਹੜੀ ਆਉਂਦੀ ਆ, ਅਤੇ ਇਹ ਚੁੱਪ ਚਪੀਤੇ ਹੱਥ 'ਤੇ ਹੱਥ ਧਰੀ ਬੈਠੇ ਰਹਿੰਦੇ ਆ। ਸਾਬਕਾ ਅਧਿਕਾਰੀ ਦੇ ਰਿਹਾਇਸ਼ 'ਤੇ ਮਾਰੀ ਮੱਲ, ਹਾਈ ਕੋਰਟ ਨੇ ਕਿਹਾ ਜੀ ਗਲਤ। ਇਹ ਤਾਂ ਪਹਿਲਾਂ ਵੀ ਕਈ ਵਾਰੀ ਹੋਇਆ ਜੀ ਇੱਦਾਂ। ਹਾਂਜੀ ਹਾਂਜੀ, ਪਹਿਲਾਂ ਅਧਿਕਾਰੀਆਂ ਦਾ ਕੀ ਆ ਕਿ ਇੱਥੇ ਯੂਪੀ 'ਚ ਤੁਹਾਨੂੰ ਯਾਦ ਹੋਣਾ ਹੈ ਕਿ ਸਾਬਕਾ ਸੀਐਮ ਨੂੰ ਰਹਿਸ਼ਾਂ ਅਲਾਟ ਕਰ ਦਿੱਤੀਆਂ ਸੀਗੀਆਂ, ਅਤੇ ਉਸ ਤੋਂ ਬਾਅਦ ਮਾਮਲਾ ਗਿਆ ਸੀ। ਮੈਂ ਕਿਹਾ ਬਾਹਰ ਹੋ ਜਾਓ, ਜਿਹੜਾ ਸਾਬਕਾ ਸੀਐਮ ਆ ਉਹਨੂੰ ਕਾਹਦੇ ਬੰਗਲੇ ਦੇਣੇ ਆ ਬਈ। ਤੇ ਫਿਰ ਸਾਰੇ ਜਿਹੜੇ ਸੀਗੇ ਦੀਵਿਆਂ ਤੇ ਤਾਰਿਆਂ ਦੀ ਲੋਏ ਤੇਰੇ ਸ਼ਹਿਰ ਚੋਂ, ਤੇ ਰੋਂਦੇ ਰੋਂਦੇ ਅਸੀਂ ਵਿਦਾ ਹੋਏ ਤੇਰੇ ਸ਼ਹਿਰ ਚੋਂ, ਫਿਰ ਨਿਕਲ ਗਏ ਸੀਗੇ ਬਹਿ ਬਹਿ ਕੇ। ਔਰ ਕਮਾਲ ਦੀ ਗੱਲ ਇਹ ਸੀਗੀ ਕਿ ਜਿਹੜੇ ਰਾਜਨਾਥ ਸਿੰਘ ਜੀ ਆ, ਜਿਹੜੇ ਉਸ ਸਮੇਂ ਡਿਫੈਂਸ ਮਿਨਿਸਟਰ ਸੀ ਮੇਰੇ ਖਿਆਲ ਦੇ ਨਾਲ, ਉਹਨਾਂ ਦੇ ਕੋਲ ਵੀ ਬੰਗਲਾ ਸੀ, ਕਿਉਂਕਿ ਉਹ ਕਿਸੇ ਸਮੇਂ ਯੂਪੀ ਦੇ ਚੀਫ ਮਿਨਿਸਟਰ ਰਹੇ ਸਨ। ਕਮਾਲ ਦੀ ਗੱਲ ਹੈ, ਮੈਂਬਰ ਪਾਰਲੀਮੈਂਟ ਵਾਲਾ ਅਲੱਗ, ਦੇਖ ਲਓ ਸਾਬਕਾ ਸੀਐਮ ਵਾਲਾ ਅਲੱਗ, ਤੇ ਕੇਂਦਰੀ ਵਜ਼ੀਰ ਵਾਲਾ ਅਲੱਗ। ਇੱਕ ਬੰਦਾ ਇੱਕੋ ਵੇਲੇ ਤਿੰਨ ਸਰਕਾਰੀ ਰਿਹਾਇਸ਼ਾਂ। ਇਹ ਆ ਨਜ਼ਾਰੇ, ਇਹ ਆ ਰਾਜਨੀਤੀ। ਖੈਰ ਦੇਖੋ, ਇਹ ਮਾਮਲਾ ਕੀ ਹੈ ਕਿ ਕੋਈ ਆਈਬੀ ਦਾ ਅਧਿਕਾਰੀ ਸੀਗਾ, ਚਲੋ ਇਹ ਰਿਟਾਇਰ ਹੋਇਆ ਵਾ 2006 ਦੇ ਵਿੱਚ, ਸਰਕਾਰੀ ਰਿਹਾਇਸ਼ ਤੇ ਕੁੰਡਲੀ ਮਾਰ ਕੇ ਬੈਠਾ। ਕੁੰਡਲੀ ਮਾਰ ਕੇ, ਤੁਹਾਨੂੰ ਪਤਾ ਨਾ ਕੁੰਡਲੀ ਕੌਣ ਮਾਰਦਾ? ਲਾਲਚੀ ਸੱਪ। ਸੋ ਗੱਲ ਇਹ ਆ, ਲਾਲਚ ਬਾਰੇ ਤਾਂ ਵੈਸੇ ਕਿਸੇ ਨੇ ਕਿਹਾ ਕਿ ਚਾਹੇ ਕਿਸੇ ਨੂੰ ਜਿੰਨਾ ਮਰਜ਼ੀ ਮਿਲ ਜਾਵੇ ਨਾ, ਜਿਹੜੀ ਹੋਰ ਦੀ ਚਾਹਤ ਹੈ ਉਹ ਹਮੇਸ਼ਾ ਬਣੀ ਰਹਿੰਦੀ ਆ। ਚਾਹਤ ਨਹੀਂ ਕਹਿ ਸਕਦੇ, ਵੈਸੇ ਚਾਹਤ ਸ਼ਬਦ ਤੇ ਬੜਾ ਪਵਿੱਤਰ ਆ, ਲਾਲਚ ਆਪਾਂ ਨੂੰ ਭੁੱਖ ਕਹਿ ਸਕਦੇ ਹਾਂ, ਭੁੱਖ ਕਹਿ ਸਕਦੇ। ਹੋਰ ਦਾ ਲਾਲਚ ਜਿਹੜਾ ਨਾ ਉਹ ਨਹੀਂ ਬੰਦੇ 'ਚ ਜਾਂਦਾ, ਚਾਹੇ ਜਿੰਨਾ ਮਰਜ਼ੀ ਹੋਵੇ। ਤੁਸੀਂ ਸੋਚੋ ਕਿ ਆਈਬੀ ਦਾ ਉੱਚ ਅਧਿਕਾਰੀ ਹੋਊਗਾ, ਉਹਦੀ ਕਿੰਨੀ ਪੈਨਸ਼ਨ ਹੋਣੀ ਹੈ, ਸਾਰੀ ਜ਼ਿੰਦਗੀ 'ਚ ਉਹਨੇ ਕਿੰਨੀ ਪ੍ਰਾਪਰਟੀ ਬਣਾਈ ਹੋਣੀ ਹੈ, ਪਰ ਮੱਲ ਮਾਰ ਕੇ ਬੈਠ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲਾ ਪਿਆ, ਤੇ ਉਹਨੇ ਕਿਹਾ, ਕਹਿੰਦਾ ਸੀ ਕਿ ਦੇਖੋ ਗੱਲ ਇਹ ਆ ਕਿ ਮੈਂ ਹੈਗਾ ਜੀ ਜੰਮੂ ਕਸ਼ਮੀਰ ਦਾ, ਹਾਲਾਤ ਬੜੇ ਖਰਾਬ ਨੇ, ਤੇ ਹੁਣ ਟਿਕਾਣੇ ਵੀ ਬਣੇ ਨੇ ਸਭ, ਤੇਰੇ ਪਿਆਰ 'ਚ ਹਾਲਾਤ ਸਾਡੇ ਬਣ ਗਏ ਨੇ ਜੰਮੂ ਕਸ਼ਮੀਰ ਵਰਗੇ, ਤੇ ਮੈਨੂੰ ਉੱਥੇ ਗਏ ਨੂੰ ਖਤਰਾ ਹੋਏਗਾ, ਤੇ ਕਿਰਪਾ ਕਰਕੇ ਇੱਥੇ ਟਿਕਿਆ ਰਹਿਣ ਦਿਓ ਗਰੀਬ ਆਦਮੀ। ਚਲੋ ਸਿੰਗਲ ਬੈਂਚ ਨੇ ਕਹਿ ਦਿੱਤਾ ਕਿ ਠੀਕ ਹੈ ਭਾਈ ਟਿਕੇ ਰਹੋ, ਕੋਈ ਚੱਕਰ ਨਹੀਂ ਹੈ, ਪਰੰਤੂ ਫਿਰ ਚੈਲੰਜ ਹੋਇਆ ਕਿ ਗਲਤ ਹੈ ਜੀ, ਇਹ ਗਲਤ ਆ। ਡਬਲ ਬੈਂਚ ਕੋਲ ਜਦ ਮਾਮਲਾ ਗਿਆ ਤੇ ਉਹਨਾਂ ਆਖਿਆ ਬਿਲਕੁਲ ਇਹ ਕੰਮ ਤੁਹਾਡਾ ਜਾਂ ਇਹ ਪ੍ਰਥਾ ਜਿਹੜੀ ਆ ਇਹ ਗਲਤ ਆ। ਸਰਕਾਰੀ ਰਿਹਾਇਸ਼ ਜਿਹੜੀ ਹੈ ਉਹ ਕਿਸੇ ਰਿਟਾਇਰਡ ਲਈ ਨਹੀਂ ਹੈ, ਮਤਲਬ ਕਿ ਪਰਉਪਕਾਰ ਲਈ ਜਾਂ ਹਮਦਰਦੀ ਲਈ ਨਹੀਂ ਹੈ। ਤੁਸੀਂ ਜੇ ਕੋਈ ਲੈਣੀ ਹੈ ਰਿਹਾਇਸ਼ ਤਾਂ ਜੋ ਨਿਯਮ ਨੇ ਸਰਕਾਰ ਦੇ ਕਿ ਉਹਦੇ ਵਿੱਚ ਫੀਸ ਭਰੋ, ਉਸ ਤੋਂ ਬਾਅਦ ਜੋ ਵੀ ਪ੍ਰੋਸੀਜਰ ਹੈ ਉਹਨੂੰ ਫੋਲੋ ਕਰੋ ਤੇ ਲਵੋ। ਸੋ ਆਹ ਹਾਲ ਆ। ਇੱਕ ਵਾਰੀ ਵੈਸੇ ਤੁਹਾਨੂੰ ਮੈਂ ਦਿਲਚਸਪ ਗੱਲ ਸੁਣਾਵਾਂ ਜੀ ਕਿ ਇੱਕ ਬਹੁਤ ਵੱਡਾ ਨੇਤਾ ਸੀਗਾ, ਇੱਥੇ ਥੋੜਾ ਸਮਾਂ ਦਿੱਲੀ ਦੇ ਵਿੱਚ ਵਾਪਰਿਆ ਕਿ 6 ਸਾਲ ਉਹਨੂੰ ਕੋਰਟਾਂ ਕਹਿੰਦੀਆਂ ਰਹੀਆਂ ਕਿ ਬਾਹਰ ਹੋ ਜਾ, ਬੰਗਲੇ 'ਚੋਂ ਬਾਹਰ ਹੋ ਜਾ, ਹੁਣ ਤੇਰਾ ਹੱਥ ਨਹੀਂ ਬਣਦਾ। ਤੇ ਅਖੀਰ ਦਿੱਲੀ ਹਾਈ ਕੋਰਟ ਨੇ ਆਖਿਆ, ਉਹਨੇ ਆਖਿਆ ਇਹਦਾ ਸਮਾਨ ਚੁੱਕ ਕੇ ਸੜਕ 'ਤੇ ਸੁੱਟ ਦਿਓ, ਤੇ ਚੁੱਕਣ ਨਾ ਦਿਆ ਜੇ ਕਿਸੇ ਨੂੰ, ਉੱਥੇ ਫੱਟੀ ਲਾ ਦਿਓ ਕਿ ਫਲਾਣੇ ਦਾ ਸਮਾਨ ਆ। ਫਿਰ ਜਾ ਕੇ ਬਾਹਰ ਹੋਇਆ ਸੀ। ਆ ਜਿਹੜਾ ਸਾਡਾ ਜਿਹਨੂੰ ਇਹ ਕਾਂਗਰਸੀ ਰਾਜਾ ਕਹਿੰਦੇ ਆ, ਇਹ ਇੰਨਾ ਭੁੱਖੜ ਸੀ ਕਿ ਜਦ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਉਹਦੇ ਤੋਂ, ਤੇ ਚੀਫ ਮਿਨਿਸਟਰ ਬਣ ਗਿਆ, ਦਿੱਲੀ ਵਾਲੀ ਰਿਹਾਇਸ਼ ਨਹੀਂ ਸੀ ਛੱਡਦਾ ਇਹਦੀ। ਫਿਰ ਕੋਰਟ ਦੇ ਵਿੱਚ ਗਿਆ, ਕੋਰਟ ਨੇ ਆਖਿਆ ਕਿ ਤੁਸੀਂ ਚੀਫ ਮਿਨਿਸਟਰ ਬਣ ਚੁੱਕੇ ਹੋ, ਤੁਸੀਂ ਅਸਤੀਫਾ ਦੇ ਚੁੱਕੇ ਹੋ ਮੈਂਬਰ ਪਾਰਲੀਮੈਂਟ ਦੇ ਤੌਰ ਤੇ, ਤੁਹਾਡਾ ਹੱਕ ਨਹੀਂ ਬਣਦਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤਾਂ ਇਹਨੇ ਵੀ ਟਰੰਕ ਚੁੱਕਿਆ ਸੀ। ਸੋ ਕਹਿਣ ਦਾ ਭਾਵ ਇਹ ਕਿ ਚਾਹੇ ਇੱਥੇ ਰਾਜਨਾਥ ਹੋਵੇ, ਚਾਹੇ ਅਮਰਿੰਦਰ ਹੋਵੇ, ਚਾਹੇ ਕੋਈ ਵੀ ਹੋਵੇ, ਇਹੀ ਜ਼ੋਰ ਲੱਗਾ ਰਹਿੰਦਾ ਹੈ ਕਿ ਜਦ ਤੱਕ ਕੋਠੀ ਹੈਗੀ ਆ ਤਾਂ ਜਦ ਤੱਕ ਸਾਡੇ ਸਾਹ ਹੈਗੇ ਆ, ਦੋਨੇ ਇੱਕੋ ਜਿਹੇ, ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲਈ। ਜਿੱਦਾਂ ਰਜਿੰਦਰ ਕੌਰ ਭੱਠਲ ਕਹਿੰਦਾ, ਉਹਨੇ ਕਿਹਾ ਕੋਠੀ ਨਾ ਛਡਾਇਓ ਮੈਂ, ਤੇ ਉਹ ਅਮਰਿੰਦਰ ਸਿੰਘ ਦੀ ਜ਼ਰੂਰਤ ਸੀ, ਉਹਨਾਂ ਕਿਹਾ ਕੋਈ ਗੱਲ ਨਹੀਂ ਭਰ ਦਿੰਦੇ ਆ, ਜਿਹੜਾ ਬਕਾਇਆ ਸੀ ਉਹ ਵੀ ਭਰ ਦਿੱਤਾ। ਤੇ ਬੀਬੀ ਨੂੰ, ਜਿਹੜੀ ਬੀਬੀ ਇੰਨੀ ਵਾਰ ਦੀ ਵਿਧਾਇਕ ਆ, 3.25 ਲੱਖ ਪੈਨਸ਼ਨ ਆ ਬੀਬੀ ਦੀ, 3.25 ਲੱਖ ਪੈਨਸ਼ਨ ਵਾਲੀ ਬੀਬੀ ਨੂੰ ਚੇਅਰਪਰਸਨ ਬਣਾ ਦਿੱਤਾ ਇੱਕ ਬੋਰਡ ਦਾ। ਚਲੋ ਉਹਨੂੰ ਕੈਬਨਿਟ ਦਾ ਰੈਂਕ ਦੇ ਕੇ ਕੋਠੀ। ਜੀ ਜੀ ਜੀ
ਮਿੰਟੂ ਜੀ ਅਗਲੀ ਗੱਲ ਕਰੀਏ ਕੈਪਟਨ ਤੇ ਸਿੱਧੂ ਦੇ ਵਿਚਕਾਰ ਫਿਰ ਤਲਖੀ ਵਧੀ ਆ। ਮੰਤਰੀਆਂ ਸਣੇ 6 ਵਿਧਾਇਕ ਦਿੱਲੀ ਨੂੰ ਰਵਾਨਾ। ਇਹ ਵਿੱਚ ਅਮਿਤ ਸ਼ਾਹ ਨੂੰ ਵੀ ਮਿਲ ਆਉਂਦਾ ਆ। ਇਹ ਇਹਨਾਂ ਦੀ ਇਲੈਕਸ਼ਨਾਂ ਤਾਈਂ ਬਣੀ ਰਹੂ ਜਾਂ ਹੋ ਜੂ ਵੱਖ-ਵੱਖ? ਲੱਗਦਾ ਤੇ ਇਹੋ ਆ ਕਿ ਜੇ ਚਲੋ ਨਾ ਵੀ ਹੋਇਆ ਕੁਛ, ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਾਂਗਰਸ ਨੂੰ ਵੱਖ-ਵੱਖ ਕਰ ਦੇਣਗੇ ਜਿੱਦਾਂ ਦਾ ਇਹ ਕੰਮ ਲੱਗਦਾ ਚੱਲਿਆ ਪਿਆ। ਕਾਂਗਰਸ 2 ਧੜਿਆਂ 'ਚ ਵੰਡੀ ਜਾਊਗੀ ਤੇ ਅਕਾਲੀਆਂ ਨੂੰ ਘੱਟੋ ਘੱਟ ਮੈਨੂੰ ਲੱਗਦਾ, ਮੇਰਾ ਅੰਦਾਜ਼ਾ ਹੈ, ਸ਼ਾਇਦ ਹੋ ਸਕਦਾ ਮੈਂ ਗਲਤ ਹੋਵਾਂ, ਕਿ 10-15 ਸੀਟਾਂ ਦਾ ਫਾਇਦਾ ਪਹੁੰਚਾ ਰਹੇ ਆ ਹੁਣ ਤੋਂ। ਜਿਹੜਾ ਇਹਨਾਂ ਦਾ ਲੱਛਣ ਹੈ ਨਾ, 10-15 ਸੀਟਾਂ ਉਹਨਾਂ ਨੂੰ ਇਹ ਫਾਇਦਾ ਕਰ ਰਹੇ ਆ, ਕਿਉਂਕਿ ਰਵਾਇਤੀ ਵੋਟ ਤੁਹਾਨੂੰ ਪਤਾ ਜਦੋਂ ਫਿਰ ਸਵਿੰਗ ਹੁੰਦਾ ਉਹ ਰਵਾਇਤੀ ਪਾਰਟੀਆਂ 'ਚ ਹੀ ਵੰਡਿਆ ਜਾਂਦਾ ਆਮ ਤੌਰ। ਹਾਲਾਂਕਿ ਚਲੋ ਇਹ ਹਾਲੇ ਦੂਰ ਆ ਨਤੀਜਾ, ਪਰੰਤੂ ਜਾਪਦਾ ਇਹੋ ਆ ਕਿ ਨੁਕਸਾਨ ਇਹ ਆਪਦਾ ਹੀ ਕਰ ਰਹੇ ਨੇ। ਖੈਰ ਦੇਖੋ ਗੱਲ ਇਹ ਆ ਕਿ ਹੁਣ ਜਿੱਦਾਂ ਕਿਹਾ ਕਿ 6 ਜਿਹੜੇ ਹੈਗੇ ਆ ਮੰਤਰੀਆਂ ਸਮੇਤ ਵਿਧਾਇਕ ਦਿੱਲੀ ਰਵਾਨਾ ਹੋਏ, ਕਿਉਂਕਿ ਅਮਰਿੰਦਰ ਸਿੰਘ ਪਹਿਲਾਂ ਜਾ ਆਏ ਆ, ਉਹ ਆਪਦਾ ਕੰਮ ਕਰ ਰਹੇ ਆ, ਹੁਣ ਇਹ ਵੀ ਜਾਊਗੇ। ਇੱਥੇ ਜਿਹੜੀਆਂ ਗੱਲਾਂ ਨਿਕਲ ਰਹੀਆਂ ਨੇ ਉਹ ਮੇਰੇ ਖਿਆਲ ਦੇ ਨਾਲ ਕਾਫੀ ਕੁਛ ਕਹਿਣ ਵਾਸਤੇ ਬਚ ਰਿਹਾ ਹੈ, ਕਿਉਂਕਿ ਇਹ ਵਿਧਾਇਕਾਂ ਦੀ ਮੀਟਿੰਗ ਸੱਦ ਰਹੇ ਨੇ, ਕਦੇ OBC ਨੁਮਾਇੰਦਿਆਂ ਦੀ ਮੀਟਿੰਗ ਸੱਦ ਰਹੇ ਨੇ। ਕੁੱਲ ਮਿਲਾ ਕੇ ਕਵਾਇਦ ਇਹੋ ਆ। ਜਿਹੜੀ ਅੰਦਰ ਦੀ ਗੱਲ ਆ ਇਹ ਬਾਹਰ ਕੱਢਣ ਜਾਂ ਨਾ ਕੱਢਣ, ਤੇ ਮੈਨੂੰ ਲੱਗਦਾ ਜਿਹੜੇ ਜਾ ਰਹੇ ਆ ਨਾ ਸੁਖਜਿੰਦਰ ਸਿੰਘ ਰੰਧਾਵਾ ਜਾਂ ਘੱਟੋ ਘੱਟ ਜਿਹੜੇ ਕਹਿੰਦੇ ਕਿ ਅੱਧੀ ਦਰਜਨ ਦੇ ਕਰੀਬ, ਇਹੀ ਲੱਗਦਾ ਕਿ ਜਾ ਕੇ ਇਹ ਮੰਗ ਇੱਕੋ ਹੀ ਰੱਖਣਗੇ 2 ਟੁੱਕ ਕਿ ਭਾਈ ਅਮਰਿੰਦਰ ਸਿੰਘ ਨੂੰ ਬਦਲ ਦਿਓ ਜੇ ਬਚਣਾ। ਕੱਖ ਨਹੀਂ ਕਰ ਰਿਹਾ, ਕਿਉਂਕਿ ਇਹਨਾਂ ਦੇ ਕੋਲ ਕਹਿਣ ਲਈ ਇਹ ਹੈ ਕਿ 18 ਨੂੰ 31 ਪ੍ਰੋਗਰਾਮ ਤੁਸੀਂ ਦਿੱਤਾ ਸੀ, ਬੰਦੇ ਨੇ ਕੱਖ ਨਹੀਂ ਕੀਤਾ। ਇਸ ਤੋਂ ਇਲਾਵਾ ਕਹਿਣਗੇ ਕਿ ਵੇਖ ਲਓ ਤੁਸੀਂ ਥੱਲੇ ਜਾ ਕੇ ਲੋਕ ਸਿੱਧੂ ਨੂੰ ਫੋਲੋ ਜ਼ਿਆਦਾ ਕਰਦੇ, ਪਿਆਰ ਜ਼ਿਆਦਾ ਕਰਦੇ ਆ ਕਿ ਅਮਰਿੰਦਰ ਸਿੰਘ ਨੂੰ ਕਰਦੇ ਆ। ਸਰਵੇ ਕਰਾ ਲਓ। ਇਹ ਕਹਿਣਗੇ ਕਿ ਵੇਖੋ ਗੱਲ ਇਹ ਆ ਕਿ ਬਾਦਲ ਪਰਿਵਾਰ ਦੀ ਚੁਣੌਤੀ ਦੇ ਨਾਲ ਜੇ ਕੋਈ ਅੱਜ ਨਜਿੱਠ ਸਕਦਾ ਤੇ ਉਹ ਕੌਣ ਹੈ, ਤੁਸੀਂ ਪਤਾ ਕਰ ਲਓ, ਚੈੱਕ ਕਰ ਲਓ। ਇਸ ਤਰ੍ਹਾਂ ਮਤਲਬ ਕਿ ਸਥਿਤੀ ਬਣਦੀ ਜਾ ਰਹੀ ਹੈ, ਕਿਉਂਕਿ ਕੀਤਾ ਕੱਖ ਨਹੀਂ, ਰੀਸ਼ਫਲਿੰਗ ਤੇ ਉਹ ਜਿਹੜੀ ਆ ਉਹ ਅੱਡ ਅੜੀ ਪਈ ਹੈ, ਉਹ ਅੱਡ ਅੜੀ ਪਈ ਹੈ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਲੜਾਈ ਆ ਮੈਨੂੰ ਲੱਗਦਾ ਕਿ ਲੰਬੀ ਤੇ ਚੱਲੇਗੀ। ਇਹ ਇੱਕ ਪਾਸਾ ਕਰੇਗੀ। ਔਰ ਅਮਰਿੰਦਰ ਸਿੰਘ ਜਿਹੜਾ ਤੁਸੀਂ ਕਿਹਾ ਨਾ ਕਿ ਅਮਿਤ ਸ਼ਾਹ ਨੂੰ ਮਿਲਦਾ ਵਾ ਜੀ, ਮੋਦੀ ਜੀ ਨੂੰ ਮਿਲਦਾ ਵਾ, ਉਹ ਚਲੋ ਪ੍ਰੋਟੋਕਾਲ ਦੇ ਮੁਤਾਬਕ ਕੋਈ ਵੀ CM PM ਨੂੰ ਮਿਲ ਸਕਦਾ ਵਾ, ਕੇਂਦਰੀ ਵਜ਼ਾਰਤ ਦਾ ਜਿਹੜਾ ਵਜ਼ੀਰ ਹੈ ਉਹਨੂੰ ਮਿਲ ਸਕਦਾ ਵਾ, ਕੋਈ ਗੱਲ ਨਹੀਂ ਹੈ, ਕੋਈ ਉਹਦੇ 'ਚ ਅਲੋਕਾਰੀ ਗੱਲ ਨਹੀਂ ਹੈ। ਪਰ ਅਮਰਿੰਦਰ ਸਿੰਘ ਦਾ ਐਨ ਮੌਕੇ ਤੇ ਮਿਲਣਾ ਔਰ ਆਪਣੀ ਆਲਾ ਕਮਾਨ ਤੋਂ ਵਧੇਰੇ ਤਰਜੀਹ ਉਹਨਾਂ ਨੂੰ ਦੇਣਾ, ਇਹ ਦੇਖ ਚੁੱਕੇ ਹਾਂ ਆਪਾਂ ਕਿ ਸੋਨੀਆ ਗਾਂਧੀ ਦੇ ਬਰਥਡੇ ਤੇ ਫੋਨ ਜਾਂਦਾ ਅਮਰਿੰਦਰ ਸਿੰਘ ਦਾ ਤੇ ਉੱਥੇ ਆਪ ਗੁਲਦਸਤਾ ਲੈ ਕੇ ਪੁੱਜਦੇ ਨੇ ਜਿੱਦਣ ਅਮਿਤ ਸ਼ਾਹ ਜੀ ਦਾ ਬਰਥਡੇ ਹੁੰਦਾ ਹੈ। ਤਾਂ ਕਹਿਣ ਦਾ ਭਾਵ ਇਹੋ ਆ ਕਿ ਕਿਤੇ ਨਾ ਕਿਤੇ ਇੱਕ ਤਿਆਰੀ ਤੇ ਅਮਰਿੰਦਰ ਸਿੰਘ ਵੱਲੋਂ ਵੀ ਕੀਤੀ ਜਾ ਰਹੀ ਆ ਕਿ ਸਿੱਧੂ ਨੂੰ ਇੱਦਾਂ ਆਸਾਨੀ ਦੇ ਨਾਲ ਅਸੀਂ ਘਰ ਦੀਆਂ ਚਾਬੀਆਂ ਨਹੀਂ ਫੜਾਉਣੀਆਂ। ਉਹਦੇ 'ਚ ਸਾਫ਼, ਉਹਦੇ 'ਚ ਕਿਤੇ ਨਾ ਕਿਤੇ ਲਾਮਬੰਦੀ ਜਿਹੜੀ ਹੈ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਹੁੰਦੀ ਆ ਖੇਮਿਆਂ 'ਚ। ਔਰ ਇਹ ਜਦੋਂ ਵੀ ਕਾਂਗਰਸ ਖੇਮਿਆਂ 'ਚ ਵੰਡੀ ਜਾਂਦੀ ਆ, ਇੱਕ ਚੀਜ਼ ਤੁਸੀਂ ਨੋਟ ਕਰਿਓ, ਉਦੋਂ ਇਹ ਨਾ ਸਿਰਫ ਸੱਤਾ ਤੋਂ ਦੂਰ ਹੋ ਜਾਂਦੇ ਆ ਪੰਜਾਬ ਦੇ ਵਿੱਚ, ਬਲਕਿ ਉਹਦਾ ਸਿੱਧਾ ਫਾਇਦਾ ਹੁਣ ਤੱਕ, ਜਿਵੇਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ, ਤੇ ਤੁਸੀਂ ਚੱਕ ਕੇ ਦੇਖ ਲਓ 2007 ਦਾ ਇਲੈਕਸ਼ਨ। 2007 ਦਾ ਇਲੈਕਸ਼ਨ ਕਿਉਂ ਆ ਰਹੀ ਸੀ? ਕਿਉਂਕਿ ਸ਼ਹਿਰੀ ਵੋਟ ਯਕਦਮ ਭਾਜਪਾ ਨੂੰ ਪੈ ਗਈ ਸੀ, ਇਹ ਸੱਤਾ ਤੋਂ ਦੂਰ ਹੋ ਗਿਆ ਸੀ। ਫਾਇਦਾ ਕਿਹਨੂੰ ਹੋਇਆ ਸੀ? ਅਕਾਲੀ ਦਲ ਤੇ ਭਾਜਪਾ ਸਰਕਾਰ ਬਣਾ ਗਈ। 12 'ਚ ਕੀ ਹੋਇਆ? 12 'ਚ ਇਹਨਾਂ ਨੇ ਸਾਰੀ ਤਿਆਰੀ ਕਰ ਲਈ ਸੀ, ਪਰ ਐਨ ਮੌਕੇ ਤੇ ਜਿਸ ਤਰ੍ਹਾਂ ਦੇ ਸ਼ਾਟ ਵੱਜ ਗਏ ਤਾਂ ਉਹ ਸਭ ਨੂੰ ਪਤਾ ਹੀ ਹੈ ਕਿ ਉਦੋਂ ਫਾਇਦਾ ਫਿਰ ਕਿਹਨੂੰ ਹੋਇਆ? ਅਕਾਲੀ ਦਲ ਨੂੰ। ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਸੀ, ਮਨਪ੍ਰੀਤ ਸਿੰਘ ਬਾਦਲ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੀਆਂ ਰਿੱਧੀਆਂ ਸੇਵੀਆਂ 'ਚ ਸਿੱਧੀ ਸਵਾਹ ਪਾਈ ਤੇ ਉਹਨੂੰ ਹੀ ਇਹਨਾਂ ਨੇ ਵਾਪਸ ਲੈ ਲਿਆ। ਜੇ ਮਨਪ੍ਰੀਤ ਬਾਦਲ ਨਾ ਉਹ 5% ਵੋਟ ਲਈ ਜਾਂਦਾ ਤੇ ਬਹੁਤ ਆਸਾਨੀ ਨਾਲ ਇਹਨਾਂ ਨੇ ਸਰਕਾਰ ਬਣਾ ਜਾਣੀ ਸੀ, ਸਮਝਦੇ ਹੋ ਨਾ। ਤਾਂ ਜਦ ਵੀ ਇਸ ਤਰ੍ਹਾਂ ਦੀ ਪਰਿਸਥਿਤੀ ਪੈਦਾ ਹੁੰਦੀ ਆ, ਇਹਨਾਂ ਦਾ ਵੋਟ ਸ਼ੇਅਰ ਜਦੋਂ ਵੀ ਖੋਰੇ ਦਾ ਸ਼ਿਕਾਰ ਹੁੰਦਾ, ਉਦੋਂ ਅਕਾਲੀਆਂ ਨੂੰ ਫਾਇਦਾ ਹੁੰਦਾ। ਮੈਂ ਇਸੇ ਕਰਕੇ ਕਿਹਾ ਕਿ ਇਹ ਜੋ ਮਰਜ਼ੀ ਕਹਿਣ, ਅਕਾਲੀਆਂ ਦਾ ਫਾਇਦਾ ਸਿੱਧੂ ਅਤੇ ਅਮਰਿੰਦਰ ਸਿੰਘ ਦੋਵਾਂ ਨੇ ਥੋੜਾ ਬਹੁਤਾ ਕਰ ਦਿੱਤਾ, ਤੇ ਜੇ ਇਹ ਲੰਮੀ ਲੜਾਈ ਚੱਲ ਗਈ ਇਹ ਹੋਰ ਕਰ ਜੀ ਕੈਪਟਨ ਇਹ ਤਾਂ ਨਹੀਂ ਹੁਣ ਸੋਚੀ ਜਾਂਦਾ ਵੀ ਉਧਰੋਂ ਬਾਦਲਾਂ ਦੀ ਮੇਬੀ ਝੰਡੀ ਘਟੀ ਤੇ ਮੈਂ ਹੌਲੀ ਹੌਲੀ ਉਧਰਲੇ ਪਾਸੇ ਨੂੰ ਹੀ ਚੱਲ ਜਾਵਾਂ? ਤੇ ਕੋਈ ਪਤਾ ਨਹੀਂ ਆ, ਅਮਰਿੰਦਰ ਸਿੰਘ ਉਧਰੋਂ ਹੀ ਤੇ ਆਇਆ, ਸਾਥੀ ਤੇ ਹੁੰਦੇ ਸਨ। ਦੇਖੋ
ਗੱਲ ਤੇ ਇਹ ਆ ਕਿ ਮੈਂ ਤੁਹਾਨੂੰ ਕਿਹਾ ਨਾ ਕਿ ਜਿਸ ਤਰ੍ਹਾਂ ਵੀ ਇਹਨਾਂ ਦੀ ਲੜਾਈ ਆ, ਜਿਸ ਤਰ੍ਹਾਂ ਦੇ ਇਹਨਾਂ ਦੇ ਸੁਭਾਅ ਆ, ਜਿਸ ਤਰ੍ਹਾਂ ਦਾ ਇਹਨਾਂ ਦਾ ਅਤੀਤ ਆ, ਇਹ ਕੁਛ ਵੀ ਕਰ ਸਕਦੇ ਆ, ਕੁਛ ਵੀ ਕਰ ਸਕਦੇ। ਅਮਰਿੰਦਰ ਸਿੰਘ ਦਾ ਇੱਕ ਤੁਸੀਂ ਹੋਰ ਵੀ ਦੇਖੋਗੇ ਪੱਖ ਕਿ ਜੱਟ ਮਹਾਸਭਾ ਤੇ ਜਿੱਦਾਂ ਵੀ ਆ, ਉਹ ਸਭ ਐਕਟਿਵ ਹੋ ਗਏ ਆ। ਇਹਨਾਂ ਦੇ ਜਿਹੜੇ ਗਰੁੱਪ ਨੇ ਉਹ ਸਾਰੇ ਐਕਟਿਵ ਹੋ ਚੁੱਕੇ ਆ। ਤਾਂ ਜਦ ਇਹਨਾਂ ਦੇ ਇਹ ਗਰੁੱਪ ਐਕਟਿਵ ਹੁੰਦੇ, ਜਿੱਦਾਂ ਸਲੀਪਰ ਸੈੱਲ ਕਹਿ ਲਈਏ, ਤਾਂ ਉਦੋਂ ਆਹਟ ਹੁੰਦੀ ਹੈ ਕਿ ਕੁਛ ਵੀ ਹੋ ਸਕਦਾ ਹੈ। ਮਤਲਬ ਕਿ ਹੁਣ ਸਿੱਧੂ ਕੀ ਹੈ ਕਿ ਸਿੱਧੂ ਇਹੀ ਖੇਡ ਖੇਡ ਰਿਹਾ ਕਿ ਅਮਰਿੰਦਰ ਸਿੰਘ ਨੂੰ 2022 ਦੇ ਜਿਹੜਾ ਚਿਹਰਾ ਆ ਉਸ ਦੌੜ ਚੋਂ ਬਾਹਰ ਕਰ ਦਿੱਤਾ ਜਾਵੇ। ਤਾਂ ਉਹਨਾਂ ਦਾ ਜ਼ੋਰ ਲੱਗਿਆ ਕਿ ਸਿੱਧੂ ਨੂੰ ਪਛਾੜ ਕੇ ਕੈਪਟਨ ਹੀ ਕੈਪਟਨ ਰਹੇ। ਤਾਂ ਜੇ ਮੰਨ ਲਓ ਸਿੱਧੂ ਉਸ ਦੌੜ ਦੇ ਵਿੱਚ ਇਹਨਾਂ ਨੂੰ ਪਛਾੜਦਾ ਤੇ ਆਲਾ ਕਮਾਨ ਸਾਥ ਦਿੰਦਾ, ਇਹ ਕੁਛ ਵੀ ਕਰ ਸਕਦੇ। ਕੁਛ ਵੀ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਉਹ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਹਮ ਤੋਂ ਡੂਬੇਂਗੇ ਸਨਮ ਤੁਮੇ ਵੀ ਲੈ ਬੈਠੇ। ਜੀ ਜੀ, ਨਾ ਖੇਡਣਾ ਨਾ ਖੇਡਣ ਦੇਣਾ। ਸੋ ਇਹ ਚੀਜ਼ਾਂ ਤਾਂ ਆਪਾਂ ਦੇਖੀਆਂ ਹੀ ਆ। ਆਮ ਆਦਮੀ ਪਾਰਟੀ ਪੰਜਾਬ ਦੇ ਸੱਦੇ ਤੇ ਗੁਰੂ ਹਰਸਹਾਏ ਵਿਖੇ ਖੇਡ ਮੰਤਰੀ ਖਿਲਾਫ ਧਰਨਾ। ਹਾਂਜੀ ਦੇਖੋ, ਇਹਨਾਂ ਨੇ ਧਰਨੇ ਸ਼ੁਰੂ ਕੀਤੇ ਆ। ਜਾਂ ਮੇਰੇ ਖਿਆਲ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਧਰਨਾ ਦਿੱਤਾ ਸੀ ਤੇ ਉੱਥੇ ਤੇ ਛਿੱਤਰੋ ਪੌਲੀ ਹੋ ਗਏ, ਇਹਨਾਂ ਦੇ ਗਲ ਪੈ ਗਏ ਕਾਂਗਰਸੀ। ਮਸੀਂ ਲੋਕਾਂ ਨੇ ਛਡਾਇਆ। ਖੈਰ ਚਲੋ, ਗਰਾਊਂਡ ਤੇ ਲੜਾਈ ਤੇ ਲੜ ਰਹੇ ਆ, ਵਧੀਆ ਓਪੋਜੀਸ਼ਨ ਲੜਾਈ ਲੜ ਰਹੀ ਆ। ਅਦਰਵਾਈਜ਼ ਇਹ ਮੁੱਦੇ ਜਿਹੜੇ ਆ ਉਹ ਉੱਦਾਂ ਤੇ ਸਾਡੇ ਲੋਕਾਂ ਦੇ ਕਹਿ ਲਓ ਕਿ ਸਹਿਮ ਦੇ ਵਿੱਚ ਹੀ ਨਹੀਂ ਜਾ ਰਹੇ। ਖੈਰ ਮਸਲਾ ਕੀ ਹੈ, ਰਾਣਾ ਸੋਢੀ ਗੁਰੂ ਹਰਸਾਏ ਤੋਂ ਨੇ, ਉੱਥੇ ਇਹਨਾਂ ਨੇ ਧਰਨਾ ਦਿੱਤਾ ਵਾ। ਉਹਨਾਂ ਨੂੰ ਵੈਸੇ ਧਰਨਿਆਂ ਦਾ ਕੋਈ ਫਰਕ ਨਹੀਂ ਪੈਂਦਾ, ਪਰ ਮਾਮਲਾ ਉਹੀ ਆ ਜਿਹੜਾ ਆਪਾਂ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹਾਂ, ਜਿਹਦਾ ਤੇ ਉਹਨੂੰ ਵਾਰ-ਵਾਰ ਰਿਪੀਟ ਕਰਨ ਦਾ ਮੇਰੇ ਖਿਆਲ ਦੇ ਨਾਲ ਕੋਈ ਤੁਕ ਨਹੀਂ ਬਣਦਾ। ਉਹ ਸੰਖੇਪ ਦੇ ਵਿੱਚ ਦੱਸ ਦਿੰਦੇ ਆਪਾਂ ਕਿ ਇੱਕ ਦੋਸ਼ ਲੱਗਦਾ ਉਹਨਾਂ ਤੇ, ਔਰ ਮਾਮਲਾ ਅਦਾਲਤ ਦੇ ਵਿੱਚ ਆ। ਉਹਨਾਂ ਨੇ 2 ਵਾਰੀ ਮੁਆਵਜ਼ਾ ਲਿਆ, ਐਸਾ ਦੋਸ਼ ਹੈ। ਹਾਲਾਂਕਿ ਚਲੋ ਰਾਜਨੀਤੀ ਆਪਣੀ ਥਾਂ ਤੇ ਆ। ਇਹਨਾਂ ਦੇ ਬੰਦਿਆਂ ਨੇ, ਆਮ ਆਦਮੀ ਪਾਰਟੀ ਦੇ ਬੰਦਿਆਂ ਨੇ, ਪਤਾ ਨਹੀਂ ਇਹਨਾਂ ਨੂੰ ਪਤਾ ਥੱਲੇ ਲੱਗਿਆ ਕਿ ਨਹੀਂ ਲੱਗਿਆ, ਮੈਂ ਦੱਸ ਰਿਹਾ ਵਾਂ। ਇਹਨਾਂ ਦੇ ਬੰਦਿਆਂ ਨੇ ਪਿਛਲੇ ਦਿਨੀ ਇੱਕ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਰਾਣਾ ਸੋਢੀ ਦਾ ਮਾਮਲਾ ਹੈ ਉਹ ਦੇ ਦਿਓ CBI ਨੂੰ। ਤਾਂ ਹਾਈ ਕੋਰਟ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਆਲਰੇਡੀ ਇੱਕ ਤੇ ਜਿਹੜਾ ਆ ਕਿ ਰਿਵਿਊ ਪਟੀਸ਼ਨ ਪੈ ਚੁੱਕੀ ਆ। ਜਿਹੜਾ ਮਾਮਲਾ ਹੈਗਾ ਮੁਆਵਜ਼ੇ ਦਾ, ਮੁਆਵਜ਼ਾ ਸਟੇ ਹੋ ਚੁੱਕਾ ਵਾ, ਤੇ ਪਲੱਸ ਸੁਪਰੀਮ ਕੋਰਟ ਦੇ ਵਿੱਚ ਵੀ ਸ਼ਾਇਦ ਇਹ ਜਿਹੜੀ ਸੁਣਵਾਈ ਆ ਪੈਂਡਿੰਗ ਹੈਗੀ ਆ। ਉਹ ਕਹਿੰਦੇ ਆ ਕਿ ਇਸ ਤੋਂ ਇਲਾਵਾ ਤਾਂ ਫਿਰ ਕੋਈ ਤੁਕ ਹੀ ਨਹੀਂ ਬਣਦਾ। ਤਾਂ ਉੱਥੋਂ ਆਮ ਆਦਮੀ ਪਾਰਟੀ ਨੇ ਪਟੀਸ਼ਨ ਵਾਪਸ ਲੈ ਲਈ ਆ, ਪਰ ਹੇਠਲੇ ਪੱਧਰ ਤੇ ਧਰਨਿਆਂ ਦੀ ਰਾਜਨੀਤੀ ਫਿਰ ਆਪਣੀ ਥਾਂ ਤੇ ਹੁੰਦੀ ਹੈ, ਤੁਹਾਨੂੰ ਪਤਾ ਹੀ ਆ। ਪਰ ਵੈਸੇ ਮੇਰੇ ਖਿਆਲ ਦੇ ਨਾਲ ਜੇ ਧਰਨੇ ਅੱਜ ਲੱਗਣੇ ਚਾਹੀਦੇ ਆ ਨਾ, ਤਾਂ ਉਹ ਇਹ ਲੱਗਣੇ ਚਾਹੀਦੇ ਆ ਕਿ ਆਹ ਛੋਟੇ ਬੱਚੇ ਇੱਥੇ ਸਾਡੇ ਜਿਹੜੇ ਆ, ਆਹ 4 ਦਿਨ ਸਕੂਲ ਖੁੱਲ੍ਹੇ ਆ, ਹੁਣ ਇਹ ਫਿਰ ਬੰਦ ਕਰ ਦੇਣ ਲੱਗੇ ਆ। ਕੋਈ ਇੱਥੇ ਪ੍ਰਬੰਧ ਨਹੀਂ ਹੈ ਕਿ ਛੋਟੇ ਬੱਚੇ, ਚਲੋ ਜਿਹੜੇ ਸੰਭਲੇ ਆ ਉਹ ਤਾਂ ਆਨਲਾਈਨ ਪੜ੍ਹ ਲੈਂਦੇ ਆ, ਛੋਟੇ ਬੱਚਿਆਂ ਵਾਸਤੇ ਤੇ ਕੁਛ ਨਹੀਂ ਹੈ। ਜੇ ਕੋਈ ਗੱਲ ਚੁੱਕਣੀ ਹੈ ਜ਼ਮੀਨੀ ਪੱਧਰ ਤੇ ਉਹ ਚੁੱਕੋ। ਵੇਖੋ ਮਾਪਿਆਂ ਤੋਂ ਫੀਸ ਲੈ ਜਾਂਦੇ ਆ, ਉਹ ਕੋਈ ਜ਼ਮੀਨ ਗਹਿਣੇ ਰੱਖਦਾ, ਜੇ ਕੋਈ ਆਪਦੀ ਟੂਮ ਛੱਲਾ ਗਹਿਣੇ ਰੱਖਦਾ ਕਿਉਂਕਿ ਮੰਦੀ ਹੈਗੀ ਆ, ਉਹ ਲੱਖ ਰੁਪਈਏ ਤੱਕ ਸਾਲ ਦੀ ਫੀਸ ਆ ਜਵਾਕਾਂ ਦੀ, ਤੇ ਪੜ੍ਹਾਉਣਾ ਮਾਂ ਨੇ ਆ। ਇਹੋ ਜਿਹੇ ਮੁੱਦੇ ਵੀ ਚੁੱਕਣੇ ਚਾਹੀਦੇ ਆ, ਕਿਉਂਕਿ ਤੁਸੀਂ ਖੁਦ ਹਾਈ ਕੋਰਟ ਦੇ ਵਿੱਚ ਗਏ ਹੋ, ਹਾਈ ਕੋਰਟ 'ਚੋਂ ਖੁਦ ਤੁਸੀਂ ਪਟੀਸ਼ਨ ਚੱਕੀ ਆ, ਪਰ ਧਰਨੇਬਾਜ਼ੀ ਤੁਸੀਂ ਕਰ ਰਹੇ ਹੋ। ਉਹਦਾ ਮਤਲਬ ਹੈ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਾਨੂੰਨ 'ਚ ਸਾਨੂੰ ਯਕੀਨ ਆ, ਦੂਸਰੇ ਪਾਸੇ ਉਸੇ ਕਾਨੂੰਨ ਦੇ ਆਖੇ ਲੱਗ ਕੇ ਪਟੀਸ਼ਨ ਆਪਣੀ ਚੱਕ ਲੈਂਦੇ ਹੋ, ਔਰ ਤੀਸਰੇ ਪਾਸੇ ਧਰਨੇ ਦੀ ਰਾਜਨੀਤੀ ਜਿਹੜੀ ਜਾਰੀ ਰਹਿੰਦੀ ਹੈ। ਇਹ ਤੇ ਰਾਜਨੀਤੀ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਲਾਏ ਗੰਭੀਰ ਦੋਸ਼। ਹਾਂਜੀ ਦੇਖੋ, ਦੋਸ਼ ਉਹੀ ਆ ਜਿਹੜੇ ਕਦੇ ਮਜੀਠੀਆ ਤੇ ਲੱਗਦੇ ਹੁੰਦੇ ਸੀ, ਕਈ ਵਾਰ ਦੋਸ਼ ਉਹੀ ਆ। ਦੇਖੋ ਗੱਲ ਕੀ ਆ, ਇਹਨਾਂ ਨੇ ਕਿਹਾ ਕਿ ਜਿਹੜੇ ਜਲਾਲਪੁਰੀ ਆ, ਇੱਕ ਤੇ ਇਹ ਕਿ ਇਹਦਾ ਭਾਣਜਾ ਜਿਹੜਾ ਉਹ ਥੁੱਕ ਲਾ ਗਿਆ, ਉਹ ਕਣਕ ਘੁਟਾਲਾ ਸਭ ਨੂੰ ਚੇਤੇ ਹੋਣਾ, ਪਿਛਲੇ ਵੀਕ ਆਪਾਂ ਕੀਤਾ ਵੀ ਸੀ ਮੇਰੇ ਖਿਆਲ ਨਾਲ, ਕਿ ਉਹ 2 ਆਮ ਤੌਰ 'ਤੇ ਜਿਹੜੇ ਸੈਂਟਰ ਹੁੰਦੇ ਨੇ ਜਿੱਥੇ ਮਤਲਬ ਕਿ ਗੋਦਾਮ ਵਗੈਰਾ ਪਲੰਥ ਲੱਗੇ ਹੁੰਦੇ ਆ, ਅਤੇ ਉਹ 2 ਦਾ ਚਾਰਜ ਹੁੰਦਾ ਇੰਸਪੈਕਟਰ ਦੇ ਕੋਲ, ਛੱਡ ਕੇ ਇਹਦੇ ਭਾਣਜੇ ਕੋਲ 8 ਕਿਵੇਂ ਸੀ, ਉਹਨਾਂ ਨੇ ਸਵਾਲ ਚੁੱਕਿਆ ਵਾ। ਫਿਰ ਮਾਈਨਿੰਗ ਨੂੰ ਲੈ ਕੇ ਸ਼ਰਾਬ ਫੈਕਟਰੀ ਫੜੀ ਜਾਂਦੀ ਹੈ। ਯਾਨੀ ਜਲਾਲਪੁਰ ਦਾ ਜਲਾਲ ਆ ਨਾ ਜਿਹੜਾ, ਉਹ ਸਭ ਨੂੰ ਪਤਾ ਹੀ ਆ ਕਿ ਉਹ ਬਾ ਕਮਾਲ ਹੀ ਆ। ਔਰ ਇਹ ਉਹ ਹੈਗੇ ਆ ਪਿਆਰੇ ਨੇਤਾ ਜੀ
ਜਿਨ੍ਹਾਂ ਦੇ ਆਪਣੇ ਚੁਣਾਵੀ ਹਲਕੇ ਦੇ ਵਿੱਚ ਆਪਣੀ ਪਾਰਟੀ ਦੇ ਬੰਦਿਆਂ ਨੇ ਧਰਨਾ ਲਾਇਆ ਹੋਇਆ ਕਿ ਕੋਈ ਕੰਮ ਐਸਾ ਨਹੀਂ ਹੈ ਜਿਹੜਾ ਸਾਡਾ ਵਿਧਾਇਕ ਛੱਡਦਾ ਨਹੀਂ ਹੈ। ਸੋ ਹੁਣ ਵਿਧਾਇਕ ਸਾਹਿਬ ਦੀ ਸਫਾਈ ਵੀ ਬੜੀ ਅਜੀਬੋ ਗਰੀਬ ਹੁੰਦੀ ਹੈ, ਬੜੇ ਮਾਸੂਮ ਨੇ ਇਹਨਾਂ ਦੀ ਅਦਾ ਜਿਹੜੀ ਹੈ ਨਾ ਬਿੱਲ ਲੁੱਟ ਕੇ ਲੈ ਜਾਂਦੀ ਆ। ਇੱਕ ਦਿਨ ਕਹਿੰਦੇ ਕਿ ਹਾਂ ਮੇਰਾ ਭਾਣਜਾ ਹੀ ਹੈ ਜੀ ਜਿਹਨੇ ਕਰਤੂਤ, ਬੰਦਾ ਜਿਹੜਾ ਮਾਨਸਿਕ ਤੌਰ ਤੇ ਠੀਕ ਨਹੀਂ ਹੈ, ਤੇ ਦੂਜੇ ਦਿਨ ਕਹਿੰਦਾ ਉਹ ਨਹੀਂ 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 ਯਾਰ ਉਹ ਮੈਨੂੰ ਚੇਤਾ ਭੁੱਲ ਗਿਆ ਮੇਰੇ ਭਾਣਜੇ ਦਾ ਤਾਂ ਨਾਂ ਹੀ ਨਹੀਂ। ਕਮਾਲ ਦੀ ਗੱਲ ਆ। ਖੈਰ ਇਹਨਾਂ ਨੇ ਇਹ ਇਲਜ਼ਾਮ ਲਾਏ, ਹੁਣ ਜਵਾਬ ਕੀ ਆਉਂਦਾ ਪਤਾ ਨਹੀਂ ਹੈ, ਪਰ ਸਿੱਧੂ ਸਾਹਿਬ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਮਦਨ ਲਾਲ ਜਲਾਲਪੁਰੀ ਸਿਸਮਾਂ ਵਾਲੇ ਫਾਰਮ ਚੋਂ ਨਿਕਲ ਕੇ ਸਿੱਧੂ ਦੀ ਹੌਲੀ ਸਿਟੀ ਦੇ ਵਿੱਚ ਕੋਠੀ ਹੈ ਜਿਹੜੀ ਉਹਦੇ 'ਚ ਹੌਲੀ ਹੌਲੀ ਐਂਟਰ ਕਰ ਚੁੱਕੇ ਨੇ। ਜੀ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਸੁਣਵਾਈ 3 ਸਤੰਬਰ ਤੱਕ ਟਲੀ। ਹਾਂਜੀ ਦੇਖੋ ਇਹ ਸੁਣਵਾਈ ਜਿਹੜੀ ਆ ਹੁਣ 3 ਸਤੰਬਰ ਨੂੰ ਹੋਏਗੀ। ਇਹਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ SIT ਦੇ ਕੁਛ ਮੈਂਬਰਾਂ ਜਿਹੜੇ ਸੀਗੇ ਉਹ ਬਦਲੇ ਗਏ ਸੀਗੇ। ਖੈਰ ਸਤੰਬਰ ਨੂੰ ਹੋਣੀ ਹੈ 2 ਸਤੰਬਰ ਨੂੰ, ਤੇ ਹੁਣ ਤੱਕ ਇਹਦੇ 'ਚ 4 ਚਲਾਨ ਪੇਸ਼ ਹੋ ਚੁੱਕੇ ਆ, ਜਦ ਕਿ 5ਵਾਂ ਚਲਾਨ ਪੇਸ਼ ਹੋਣ ਤੋਂ ਪਹਿਲਾਂ ਹੀ ਜਾਂਚ ਟੀਮ ਦੇ ਮੈਂਬਰ ਜਿਹੜੇ ਸੀਗੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਅਸਤੀਫਾ ਦੇ ਗਏ ਸਨ। ਤੇ ਮਾਮਲਾ ਇਹੋ ਆ ਕਿ ਹਾਲੇ 5ਵਾਂ ਚਲਾਨ ਇਹਦੇ 'ਚ ਪੇਸ਼ ਹੋਣਾ ਵਾ। 3 ਸਤੰਬਰ ਦੀ ਸੁਣਵਾਈ ਆ। ਫਰਜ਼ ਕਰੋ ਉਦੋਂ ਚਲਾਨ ਪੇਸ਼ ਹੁੰਦਾ ਹੈ ਜਾਂ ਸਤੰਬਰ ਪੂਰੇ ਮਹੀਨੇ ਦੇ ਵਿੱਚ ਚਲਾਨ ਪੇਸ਼ ਹੁੰਦਾ ਤਾਂ ਫਿਰ ਉਹੀ ਜਿਹੜਾ ਆਪਾਂ ਕਿਆਫਾ ਲਾਉਂਦੇ ਆ ਕਿ ਜੋ ਇਹ ਕਾਰਜਕਾਲ ਹੈ ਅਮਰਿੰਦਰ ਸਿੰਘ ਦਾ ਜਿਹਦਾ ਦਾਅਵਾ ਕੀਤਾ ਸੀ ਇਹਨਾਂ ਨੇ ਆਪੋਜੀਸ਼ਨ 'ਚ ਹੁੰਦਿਆਂ ਇਲੈਕਸ਼ਨ ਕੰਪੇਨ 'ਚ ਹੁੰਦਿਆਂ, ਇਹਨਾਂ ਦਾ ਭਾਸ਼ਣ ਪਤਾ ਕਿਵੇਂ ਸ਼ੁਰੂਆਤ ਉਹਦੀ ਹੁੰਦੀ ਸੀਗੀ? ਚੇਤਾ ਕਰਾਉਣਾ ਤੁਹਾਨੂੰ ਚੇਤਾ ਆ ਜਾਣਾ। ਬਾਦਲ ਮੈਂ ਆ ਗਿਆ, ਉਹ ਜਿਹੜਾ ਲੰਬੂ ਜਿਹਾ ਨਾ ਉਹਨੂੰ ਉੱਤੇ ਮੈਂ ਪਹਿਲਾਂ ਫੜ ਕੇ ਧੌਣੋਂ ਸੁੱਟੂਗਾ ਹਵਾਲਾ, ਮਜੀਠੀਆ ਨੂੰ ਕਹਿੰਦੇ ਸੁਖਬੀਰ ਬਾਦਲ ਤੈਨੂੰ ਮੈਂ ਨਾ ਘੜੀਸ ਕੇ ਅੰਦਰ ਕਰਨਾ। ਇਹਨਾਂ ਕਾਲੀਆਂ ਨੇ ਇਹ ਬੇਅਦਬੀ ਕਰਵਾਈ ਆ ਵਰਡਿੰਗ ਹੁੰਦੀ ਸੀ ਇਹਨਾਂ ਦੀ। ਇਹ ਔਨ ਰਿਕਾਰਡ ਨੇ, ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਚੀਜ਼ਾਂ, ਆਪਦੇ ਕੋਲੋਂ ਨਹੀਂ। ਹੁਣ ਇਹਨਾਂ ਨੂੰ ਸਵੈ ਝਾਤ ਕਰਨੀ ਚਾਹੀਦੀ ਹੈ ਕਿ ਚਲੋ ਬੇਅਦਬੀਆਂ ਦਾ ਮਾਮਲਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਵੇਖੋ ਜੀ ਉਹ ਚਲੇ ਗਿਆ CBI ਦੇ ਕੋਲ ਤਾਂ ਉਲਝ ਗਏ, ਉਹਨਾਂ ਨੇ ਉਲਝਾਈ ਰੱਖਿਆ। ਯਾਰ ਬਾਈਬਲ ਵਾਲਾ ਤੇ ਮਸਲਾ ਤੁਹਾਡੇ ਕੋਲ ਹੀ ਸੀਗਾ, ਇਹ ਕਿਉਂ ਨਹੀਂ ਤਣ ਪੱਤਣ ਲੱਗ ਸਕਿਆ? ਅਣਪਛਾਤੀ ਪੁਲਿਸ ਉਹਨਾਂ ਦੇ ਰਾਜ ਦੇ ਵਿੱਚ ਵੀ ਪਛਾਤੀ ਨਹੀਂ ਹੋਈ, ਤੁਹਾਡੇ ਰਾਜ ਦੇ ਵਿੱਚ ਵੀ ਪਛਾਤੀ ਨਹੀਂ ਹੋਈ, ਫਿਰ ਚਵਾਤੀ ਲਾਉਣੀ ਹੈ ਰਾਜ ਨੂੰ। ਜਿੱਥੇ ਪੁਲਿਸ ਹੀ ਪਛਾਣੀ ਨਹੀਂ ਜਾਂਦੀ, ਕਹਿਣ ਦੀ ਗੱਲ ਤੇ ਇਹੋ ਆ। ਸੋ ਖੈਰ ਬੜੀ ਸੰਭਾਵਨਾ ਘੱਟ ਆ ਕਿ ਇਸ ਟੈਨਿਓਰ ਦੇ ਅੰਦਰ ਆਪਾਂ ਨੂੰ ਇਸ ਮਾਮਲੇ ਦੇ ਵਿੱਚ ਵੀ ਇਨਸਾਫ ਮਿਲੇਗਾ। ਔਰ ਕੋਟਕਪੂਰਾ ਦੇ ਵਿੱਚ ਤੇ ਚਲੋ ਇੱਕ ਪੱਖ ਜਿਹੜਾ ਆ ਜਾਂ ਕਹਿ ਲਓ ਕਿ ਇੱਕ ਮਾਮਲਾ ਇਹ ਹੈ, ਉਹ FIR ਵੀ ਹੈ ਕਿ ਪੁਲਿਸ ਵਾਲਿਆਂ ਤੇ ਹਮਲਾ ਹੋਇਆ, ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ, ਕੋਟਕਪੂਰੇ ਵਾਲਾ ਮਾਮਲਾ ਉਹ ਆਪਾਂ ਕਹਿ ਸਕਦੇ ਹਾਂ। ਪਰ ਇੱਥੇ ਤੇ ਕੁਝ ਵੀ ਅਜਿਹਾ ਨਹੀਂ ਹੈ। ਇੱਥੇ ਤੇ ਬਦੋਸ਼ੇ ਬੰਦੇ ਮਾਰੇ ਗਏ ਔਰ ਉਸ ਤੋਂ ਬਾਅਦ ਕਹਾਣੀ ਘੜਨ ਵਾਸਤੇ ਕਿਸ ਤਰ੍ਹਾਂ ਜਿਪਸੀ ਤੋੜੀ ਗਈ, ਕਿਸ ਤਰ੍ਹਾਂ ਫਾਇਰਿੰਗ ਕੀਤੀ ਗਈ, ਕਿਸ ਤਰ੍ਹਾਂ ਉਹਨਾਂ ਦੀਆਂ ਲਾਸ਼ਾਂ ਚੋਂ ਕੱਢੀਆਂ ਗੋਲੀਆਂ ਨੂੰ ਭੰਨਿਆ ਗਿਆ ਨੰਬਰ ਮਿਟਾਉਣ ਵਾਸਤੇ, ਇਹ ਤੇ ਜੁਰਮ ਦਰ ਜੁਰਮ ਹੁੰਦਾ ਗਿਆ। ਕੋਈ ਸੁਣਵਾਈ ਨਹੀਂ, ਕੋਈ ਕੇਅਰ ਨਹੀਂ, ਕੋਈ ਇਹਨਾਂ ਨੂੰ ਸਿਰਫ ਆਪੋ ਆਪਣੀਆਂ ਕੁਰਸੀਆਂ ਬਚਾਉਣ ਤਾਈਂ ਜਿਹੜੇ ਇਹ ਜੁਟੇ ਹੋਏ ਨੇ। ਅਤੇ ਸਰੋਤਿਓ ਇੱਥੇ ਆਪਾਂ ਇੱਕ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਅੱਜ ਤੁਹਾਡੀਆਂ ਆਪਾਂ ਕਾਲਸ ਲੈਣੀਆਂ ਅਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਸਰੋਤਿਓ ਨੰਬਰ ਹੈਗਾ ਜੀ 408 272 5200 4082725200 408 272 5200 ਦੇ ਉੱਤੇ ਕਾਲ ਕਰਕੇ ਤੁਸੀਂ ਵੀ ਮਿੰਟੂ ਜੀ ਨੂੰ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਵਾਲ ਤੁਸੀਂ ਪੁੱਛ ਸਕੋਗੇ। ਅਤੇ ਮਿਲਦੇ ਹਾਂ ਸਰੋਤਿਓ ਇੱਕ ਬ੍ਰੇਕ ਤੋਂ ਬਾਅਦ 'ਚ। सच समाज ते सियासत, धर्म करम फर्ज ही इबादत। यह है तुहाडी आवाज की ताकत। पंजाबी रेडियो USA।
ਹੈਰੀ ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਜੀਜ਼ ਕ੍ਰੀਮਰੀ ਲੋਕਲ ਆਰਗੈਨਿਕ ਆਈਸਕ੍ਰੀਮ ਸ਼ਾਪ ਫ੍ਰੈਜ਼ਨੋ। 35 ਤੋਂ ਵੱਧ ਫਲੇਵਰਸ, ਜਿਨ੍ਹਾਂ ਵਿੱਚ ਇੰਡੀਆ ਵਾਲੇ ਐਗਲੈਸ ਫਲੇਵਰਸ, ਫਲੂਦਾ ਕੁਲਫੀ, ਪਿਸਟੈਸ਼ੀਓ ਮਲਾਈ ਤੇ ਹੋਰ ਬਹੁਤ ਸਾਰੇ। ਆਈਸਕ੍ਰੀਮ ਕੇਕਸ ਅਤੇ ਮਿਲਕ ਸ਼ੇਕਸ ਵੀ ਮਿਲਦੇ ਹਨ। ਛੋਟੀਆਂ ਵੱਡੀਆਂ ਪਾਰਟੀਆਂ ਦੇ ਲਈ ਕੇਟਰਿੰਗ ਦਾ ਕੰਮ ਵੀ ਕਰਦੇ ਹਨ। ਕਿਸੇ ਵੀ ਫਲੇਵਰ ਦਾ ਕਸਟਮਾਈਜ਼ੇਬਲ ਐਗਲੈਸ ਕੇਕ ਵੀ ਬਣਾ ਦਿੰਦੇ ਹਨ। ਦੋ ਲੋਕੇਸ਼ਨਸ 2097 ਵੈਸਟ ਬੁਲਰਡ ਐਵੇਨਿਊ ਫ੍ਰੈਜ਼ਨੋ, 9525 ਨਾਰਥ ਸਮਰਵਿਲ ਡਰਾਈਵ ਫ੍ਰੈਜ਼ਨੋ। ਕਾਲ 5595156782 559-515-6782। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC, 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559-770-7705। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 4082722500। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। DRE number 01839828, NMLS ID 162808. All loans approval are subject to lender underwriting. ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਜ਼ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ JD ਸਿੰਘ ਦੇ ਨਾਲ 5592581600 559-258-1600। ਬੰਬੇ ਇੰਡੀਅਨ ਕੁਜ਼ੀਨ 2885 ਈਸਟ ਜੈਨਸਨ ਐਵੇਨਿਊ, ਫ੍ਰੈਜ਼ਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559-770-5038। ਇੱਕ ਮਾਂ ਹੋਣ ਦੇ ਨਾਤੇ ਮੇਰੇ ਕੋਲ ਕੋਵਿਡ-19 ਟੀਕੇ ਬਾਰੇ ਕੁਝ ਸਵਾਲ ਹਨ, ਜਿਵੇਂ ਕਿ ਨੌਜਵਾਨਾਂ ਨੂੰ ਇਹ ਟੀਕਾ ਲਗਾਉਣਾ ਚਾਹੀਦਾ ਹੈ? ਕਿ ਇਹ ਮੇਰੇ ਬੱਚੇ ਲਈ ਸੁਰੱਖਿਅਤ ਹੈ? ਇਹਨਾਂ ਸਾਰੇ ਸਵਾਲਾਂ ਦਾ ਛੋਟਾ ਜਵਾਬ ਹਾਂ। ਕੋਵਿਡ-19 ਟੀਕੇ ਦੀ ਜਾਂਚ ਕੀਤੀ ਗਈ ਹੈ ਅਤੇ 12 ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਆਪਣੇ ਬੱਚੇ ਨੂੰ ਸੁਰੱਖਿਅਤ ਸਕੂਲ ਵਾਪਸੀ ਲਈ ਟੀਕਾਕਰਨ ਕਰਵਾਓ। myturn.ca.gov ਤੇ ਇੱਕ ਅਪਾਇੰਟਮੈਂਟ ਬਣਾਓ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਵੱਲੋਂ ਤੁਹਾਡੇ ਲਈ ਲਿਆਂਦਾ ਗਿਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਇੱਕ ਵਾਰੀ ਫੇਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਕਾਲ ਕਰ ਸਕਦੇ ਹੋ। ਨੰਬਰ ਸਟੂਡੀਓ 'ਚ ਕਾਲ ਕਰਨ ਦੇ ਲਈ ਹੈ 408 272 5200 4082725200। ਆਓ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਦੀਪਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਤਾਂ ਤੁਹਾਨੂੰ ਉਹ ਸਵਾਲ ਪੁੱਛਣਾ ਸੀ, ਕੋਈ ਆਪਣੇ ਜਿਹੜੀਆਂ ਦਿੱਲੀ ਕਮੇਟੀ ਦੀਆਂ ਚੋਣਾਂ ਹੋ ਰਹੀਆਂ, ਮੈਨੂੰ ਤਾਂ 20 ਕੇ ਪਤਾ ਨਹੀਂ 21 ਨੂੰ ਹੋ ਰਹੀਆਂ, ਉੱਥੋਂ ਦੀ ਕੋਈ ਅਪਡੇਟ ਹੈਗੀ ਆ ਵੀ ਕਿਹਦਾ ਪੱਲੜਾ ਭਾਰੀ ਲੱਗਦਾ ਵੀ ਉੱਥੇ? ਮੈਨੂੰ ਤਾਂ ਆਪਣਾ ਇਹ ਪ੍ਰਧਾਨ ਤਾਂ ਗਿਆ ਹੀ ਨਹੀਂ, ਸੁਖਬੀਰ ਬਾਦਲ ਤਾਂ ਮੈਨੂੰ ਲੱਗਦਾ ਉੱਥੇ ਕੈਂਪੇਨਿੰਗ ਗਿਆ ਨਹੀਂ। ਜੋ ਗਿਆ ਹੋ ਸਕਦਾ ਮੈਨੂੰ ਨਹੀਂ ਪਤਾ, ਵੀ ਆਪ ਕੋਈ ਨਿਊਜ਼ ਨਹੀਂ ਸੁਣੀ। ਤੇ ਦੂਜਾ ਤੁਸੀਂ ਐਨਾਲਿਸਿਸ ਕੀਤਾ ਸੀਗਾ ਵੀ ਇਹਨਾਂ ਦੀ ਕਾਂਗਰਸ ਦੀ ਲੜਾਈ ਦਾ ਸ਼ਾਇਦ ਅਕਾਲੀਆਂ ਨੂੰ ਫਾਇਦਾ ਹੋ ਜਾਊਗਾ। ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਹੋਣ ਦਾ ਉਹ 'ਚੋਂ ਕੋਈ ਹੈਗਾ? ਕੋਈ ਸੀਟਾਂ ਸੂਟਾਂ ਵੱਧ ਲਿਜਾਣਗੇ ਕਿ ਨਹੀਂ? ਮਾੜਾ ਸੁਣ ਲੈਂਦੇ ਵੀ ਇਕੱਠੇ। ਹਾਂ ਸ਼ਿਵਾ ਜੀ, ਉਹਦੇ 'ਚ ਦੇਖੋ ਜੇ ਜ਼ਿਆਦਾ ਹੀ ਵੱਧ ਜਾਏਗਾ, ਵੋਟ ਜ਼ਿਆਦਾ ਹੀ ਟੁੱਟੇਗੀ ਇਹਨਾਂ ਦੀ, ਤਾਂ ਮੇਰੇ ਖਿਆਲ ਦੇ ਨਾਲ ਫਿਰ ਫਾਇਦਾ ਹੋਏਗਾ, ਇਹਨਾਂ ਨੂੰ ਵੀ ਥੋੜ੍ਹਾ ਬਹੁਤਾ ਫਾਇਦਾ ਹੋਏਗਾ। ਪਰ ਉਹ ਹੁੰਦਾ ਕੀ ਆ ਕਿ ਤੁਸੀਂ ਪੰਜਾਬ ਦੇ ਵੋਟਰ ਦੀ ਨਾ ਥੋੜ੍ਹੀ ਤਬੀਅਤ ਦੇਖੋ। ਕੁਛ ਵਰਗ ਐਸੇ ਹੁੰਦੇ ਆ ਜਿਹੜੇ ਵੋਟ ਤੋਂ ਐਨ ਪਹਿਲਾਂ ਇਸ ਚੀਜ਼ ਨੂੰ ਐਨਾਲਾਈਜ਼ ਕਰਦੇ ਆ ਕਿ ਹਵਾ ਕਿਹਦੀ ਵਗਦੀ ਆ। ਤਾਂ ਉਹਦੇ 'ਚ ਜੇ ਹਵਾ ਮੰਨ ਲਓ ਆਪਣੇ ਹੱਕ ਦੇ ਵਿੱਚ ਬਣਾ ਲੈਂਦੇ ਆ, ਥੋੜ੍ਹਾ ਬਹੁਤਾ ਫਾਇਦਾ ਹੋਏਗਾ, ਥੋੜ੍ਹਾ ਵੀ ਬਹੁਤਾ ਵੀ ਹੋ ਸਕਦਾ ਹੈ। ਜਿੱਦਾਂ ਤੁਸੀਂ ਦੇਖਿਆ ਹੋਣਾ ਹੈ ਕਿ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਹਵਾ ਸੀ, ਤਾਂ ਸਾਰੇ ਕਹਿੰਦੇ ਸੀ ਸਰਕਾਰ ਇਹਨਾਂ ਨਾਲ ਬਣਾ ਜਾਣੀ। ਪਰ ਜਿਵੇਂ ਹੀ ਕੁਛ ਚੀਜ਼ਾਂ ਰੌਂਗ ਗਈਆਂ, ਗਲਤ ਟਰੈਕ 'ਤੇ ਚੱਲ ਗਏ ਕੁਛ ਫੈਸਲੇ, ਤਦ ਹੋਇਆ ਕਿ ਉਹ ਜਿਹੜਾ ਵੋਟਰ ਸੀਗਾ ਜਿਹਨੇ ਫਿਰ ਚਿੰਤਨ ਕੀਤਾ ਕਿ ਕੌਣ ਜਿੱਤੇਗਾ, ਤਾਂ ਉਹਨੂੰ ਲੱਗਿਆ ਕਿ ਅਕਾਲੀ ਤਾਂ ਆਉਣੇ ਨਹੀਂ ਯਾਰ, ਜਿੱਤਣੇ ਝਾੜੂ ਵਾਲੇ ਵੀ ਨਹੀਂ। ਤਾਂ ਫਿਰ ਇਸੇ ਕਰਕੇ ਮੈਂਡੇਟ ਜਿਹੜਾ ਸੀਗਾ ਉਹ ਬਹੁਤ ਵੱਡਾ ਜਿਹੜਾ ਉਹ ਕਾਂਗਰਸ ਨੂੰ ਮਿਲਿਆ ਸੀ। ਸੋ ਇੱਕ ਵਰਗ ਐਸਾ ਹੈ ਜਿਨ੍ਹਾਂ ਤੋਂ ਮੈਂ ਸਮਝਿਆ ਆਪਣੀ ਪੰਜਾਬ ਦੀ ਪੋਲੀਟਿਕਸ ਨੂੰ ਜਾਂ ਵੋਟਰ ਦੀ ਤਬੀਅਤ ਨੂੰ, ਤਾਂ ਐਸਾ ਇੱਕ ਵੋਟਰ ਦਾ ਵਰਗ ਹੈ ਸਾਡੇ ਕੋਲ। ਬਾਕੀ ਜਿਹੜੀ ਦਿੱਲੀ ਕਮੇਟੀ ਦੀ ਚੋਣ ਹੈ, ਦਿੱਲੀ ਕਮੇਟੀ ਦੀ ਚੋਣ ਮੇਰੇ ਖਿਆਲ ਦੇ ਨਾਲ ਅਗਸਤ ਦੇ ਅਖੀਰਲੇ ਪੜਾਅ 'ਤੇ ਜਾ ਕੇ ਖਤਮ ਹੋ ਜਾਣੀ ਆ, ਕਿਉਂਕਿ ਵਿੱਚ ਕੋਵਿਡ ਕਰਕੇ, ਕਿਉਂਕਿ ਨਿਬੜਨੀ ਤਾਂ ਮੈਨੂੰ ਲੱਗਦਾ ਸੀ ਇਹ ਸ਼ਾਇਦ ਅਪ੍ਰੈਲ ਦੇ ਵਿੱਚ, ਪਰੰਤੂ ਹੁਣ ਇਹ ਪਤਾ ਨਹੀਂ ਹੁਣ ਮੈਨੂੰ ਅਗਸਤ ਦੇ ਵਿੱਚ ਨਿਬੜਦੀਆਂ ਜਾਂ ਅਗਲੇ ਮਹੀਨੇ ਨਿਬੜਦੀਆਂ। ਪਰ ਇੱਥੇ ਕੋਰਟ ਦਾ ਫੈਸਲਾ ਆਇਆ ਸੀਗਾ ਕਿ ਬਹੁਤ ਜਲਦੀ ਇਹ ਜਿਹੜਾ ਜੀ ਨਿਬੇੜਾ ਕੀਤਾ ਜਾਣਾ ਚਾਹੀਦਾ। ਤਾਂ ਮੈਨੂੰ ਲੱਗਦਾ ਕਿ ਡੈਡਲਾਈਨ ਸ਼ਾਇਦ ਉਹਨਾਂ ਨੇ ਅਗਸਤ ਦੇ ਦਿੱਤੀ ਸੀ, ਜਾਂ ਹੋ ਸਕਦਾ ਸਤੰਬਰ ਦੀ ਹੋਵੇ, ਮੈਨੂੰ ਪੱਕਾ ਨਹੀਂ ਪਤਾ। ਸ਼ਾਇਦ 2 ਮਹੀਨਿਆਂ ਦੇ ਵਿੱਚ ਹੀ ਹੈ, ਸ਼ਾਇਦ ਹੋ ਸਕਦਾ ਅਗਸਤ ਦੇ ਵਿੱਚ ਹੋਵੇ, ਮੈਂ ਕੱਲ੍ਹ ਕਨਫਰਮ ਕਰਾਂਗਾ। ਦੂਜੀ ਚੀਜ਼ ਜਿਹੜੀ ਹੈ ਕਿ ਉੱਥੇ ਪਲੜਾ ਕਿਹਦਾ ਭਾਰੀ ਹੋਣਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ, ਉਹਦਾ ਵੀ ਇੱਕ ਕਾਰਨ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਫੋਟੋਆਂ ਨਹੀਂ ਸੀ ਲਾਈਆਂ ਗਈਆਂ ਜਦੋਂ ਪਿਛਲਾ ਇਲੈਕਸ਼ਨ ਲੜਿਆ ਸੀ। ਉਦੋਂ ਵੀ ਇਹ ਸਮਝਿਆ ਜਾ ਰਿਹਾ ਸੀਗਾ ਕਿ ਅਕਾਲੀ ਦਲ ਉੱਥੇ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ। ਮਨਜੀਤ ਸਿੰਘ ਜੀਕੇ ਨੇ ਬੜੀ ਚਲਾਕੀ ਨਾਲ ਕੰਪੇਨ ਕੀਤਾ ਤੇ ਉਹਦੇ ਵਿੱਚੋਂ ਬਾਦਲ ਫੈਮਿਲੀ ਦੀਆਂ ਫੋਟੋਆਂ ਹੀ ਗਾਇਬ ਕਰਤੀਆਂ। ਨਤੀਜਾ ਇਹ ਨਿਕਲਿਆ ਸੀ ਕਿ ਉਹ ਜਿੱਤ ਗਏ ਸਨ। ਮਤਲਬ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਪ੍ਰਚਾਰ ਸ਼ਾਇਦ ਉਹਨਾਂ ਨੂੰ ਉੱਥੇ ਨੁਕਸਾਨ ਪਹੁੰਚਾ ਸਕਦਾ। ਉਹ ਲੋਕਲ ਰਸੂਖ ਦੇ ਸਿਰ 'ਤੇ ਹੀ ਲੜਨ ਜਾ ਰਹੇ ਆ। ਤਾਂ ਸਥਿਤੀ ਜਿਹੜੀ ਆ, ਮੈਨੂੰ ਤਾਂ ਇਹ ਲੱਗਦਾ ਕਿ ਦੂਜੇ ਪਾਸੇ ਸਾਰੀਆਂ ਧਿਰਾਂ ਹੈਗੀਆਂ ਨੇ, ਪਰੰਤੂ ਫਿਰ ਵੀ ਇਹੋ ਜਿਹੀ ਲੱਗਦੀ ਹੈ ਸਥਿਤੀ ਕਿ ਛੇਤੀ ਕਿਤੇ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਬੇਸ਼ੱਕ ਕੁਝ ਮਾਮਲਿਆਂ ਦੇ ਵਿੱਚ ਘਿਰੇ ਆ, ਚਾਹੇ ਅਮਿਤਾਭ ਬੱਚਨ ਵਾਲੇ ਮਾਮਲੇ 'ਚ ਹੋਣ, ਚਾਹੇ ਕੁਝ ਹੋਰ ਫੰਡਿੰਗ ਜਾਂ ਕਹਿ ਲਓ ਕਿ ਚੜਾਵੇ ਵਾਲੇ ਮਾਮਲੇ ਦੇ ਵਿੱਚ ਘਿਰੇ ਹੋਣ, ਪਰੰਤੂ ਬਾਵਜੂਦ ਇਸ ਦੇ ਮੁਕਾਬਲੇ 'ਚ ਉਹ ਹਾਲੇ ਵੀ ਆਏ ਜੀ। ਆਪਣੇ ਅਗਲੇ ਕਾਲਰ ਨੇ ਨਿੰਦਰ। ਹਾਂਜੀ ਨਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੱਤੂ ਜੀ, ਮੇਰਾ ਸਵਾਲ ਹੈ ਯੂਪੀ ਇਲੈਕਸ਼ਨ ਦੇ ਕਰਕੇ, ਜਿਹੜਾ ਸਵੇਰੇ ਜਿਹੜਾ ਜ਼ਮਾਨਤ ਹੋਈ ਹੈ ਉਹ ਰਿਕਸ਼ੇ ਵਾਲੇ ਦੀ ਕੁੱਟਮਾਰ ਹੋਈ ਹੈ ਮੁਸਲਿਮ ਵੀਰ ਦੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਕੰਮ ਆਉਣ ਵਾਲੇ ਟਾਈਮ 'ਚ ਹੋਰ ਵਧੂਗਾ? ਕਿਉਂਕਿ ਜਦੋਂ ਅਖਲਾਕ ਜਾਂ ਕੁਛ ਹੋਰ ਕਾਨੂੰਨ ਇੱਦਾਂ ਦੇ ਕੰਮ ਹੋਏ ਸੀਗੇ ਤਾਂ ਸਾਰੀਆਂ ਪਾਰਟੀਆਂ ਵਿਰੋਧ ਕਰਦੀਆਂ ਸੀ, ਤੇ ਬੀਜੇਪੀ ਹੁਣ ਇਲੈਕਸ਼ਨ ਆ ਰਹੀ ਹੈ, ਬੀਜੇਪੀ ਚਾਹੁੰਦੀ ਹੈ ਕਿ ਇੱਦਾਂ ਦੇ ਕੰਮ ਕਰੀਏ ਤੇ ਕੋਈ ਪਾਰਟੀ ਕੋਈ ਮੁਸਲਮਾਨਾਂ ਦੇ ਪੱਖ 'ਚ ਜਿੱਦਾਂ ਹੀ ਖੜੀ ਹੋਊਗੀ ਤੇ ਅਸੀਂ ਕਹਾਂਗੇ ਦੇਖੋ ਜੀ ਇਹ ਮੁਸਲਮਾਨ ਪਾਰਟੀ ਹੈ, ਇਹ ਹਿੰਦੂ ਪਾਰਟੀ ਨਹੀਂ ਆ। ਤੁਹਾਨੂੰ ਕੀ ਲੱਗਦਾ? ਮੈਂ ਇੱਦਾਂ ਸੋਚਦਾ ਸੀ ਕਿ ਇੱਦਾਂ ਸ਼ਾਇਦ ਆਉਣ ਵਾਲੇ ਦਿਨਾਂ 'ਚ ਹੋਰ ਇੱਦਾਂ ਦੇ ਕੰਮ ਹੋਣਗੇ, ਕਿਉਂਕਿ ਕੋਈ ਬੋਲਿਆ ਹੀ ਨਹੀਂ। ਤੁਹਾਡੀ ਸੋਚ ਜੀ ਥੈਂਕ ਯੂ। ਹਾਂਜੀ, ਤੁਹਾਡੀ ਸੋਚ ਨਹੀਂ ਬਿਲਕੁਲ ਸਟੀਕ ਆ, ਤੇ ਜਿਹੜਾ ਤੁਹਾਡਾ ਨਜ਼ਰੀਆ ਕਾਬਲੇ ਤਾਰੀਫ ਆ ਕਿ ਬਿਲਕੁਲ ਦੂਰ ਦੀ ਸੋਚ ਰਹੇ ਹੋ ਤੁਸੀਂ। ਕਿਉਂਕਿ ਜਦੋਂ ਕਿਸੇ ਵੀ ਮੁਲਕ ਦੀ ਜੇ ਆਪਾਂ ਰਾਜਨੀਤੀ ਨੂੰ ਦੇਖੀਏ
ਤਾਂ ਉਹਦੇ ਵਿੱਚ ਵਿਕਾਸ ਤਰਜੀਹ ਨਾ ਹੋਵੇ, ਮਤਲਬ ਕਿ ਵਿਕਾਸ ਤੇ ਰਾਜਨੀਤੀ ਨਾ ਹੋਵੇ, ਤਾਂ ਉੱਥੇ ਸਭ ਤੋਂ ਜ਼ਿਆਦਾ ਫਿਰ ਪੋਲਰਾਈਜੇਸ਼ਨ ਜਿਹੜੀ ਹੁੰਦੀ ਹੈ ਨਾ ਉਹ ਕੰਮ ਕਰਦੀ ਆ। ਤਾਂ ਇਹੀ ਚੱਕਰ ਆ ਕਿ ਇੰਡੀਆ ਜੇ ਅੱਜ ਦੇ ਦੌਰ ਦੇ ਵਿੱਚ ਪਛੜਿਆ ਤਾਂ ਇੱਥੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ, ਮਜ਼ਹਬ ਨੂੰ ਤਰਜੀਹ ਦਿੱਤੀ ਜਾਂਦੀ ਆ, ਗਰਜ਼ ਨੂੰ ਤਰਜੀਹ ਦਿੱਤੀ ਜਾਂਦੀ ਆ, ਬੋਤਲ ਨੂੰ ਤਰਜੀਹ ਦਿੱਤੀ ਜਾਂਦੀ ਆ, ਬੀਕਾਨੇਰੀ ਭੁਜੀਏ ਨੂੰ ਤਰਜੀਹ ਦਿੱਤੀ ਜਾਂਦੀ ਆ। ਜਿਹੜਾ ਇਉਂ ਕਰਕੇ ਆ, ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਯੂਪੀ ਦਾ ਇਲੈਕਸ਼ਨ ਜਿੱਤ ਹੀ ਤਾਂ ਸਕਦੇ ਆ ਜੇ ਪੋਲਰਾਈਜੇਸ਼ਨ ਹੋਵੇ, ਮਤਲਬ ਕਿ ਮੁਸਲਮਾਨਾਂ ਲਈ ਇੱਕ ਕੋਈ ਫਰੰਟ ਆਵੇ, ਆਵਾਜ਼ ਉੱਠੇ, ਜਾਂ ਕੁਝ ਘਟਨਾ ਹੀ ਐਸੀ ਵਾਪਰ ਜਾਵੇ ਜਿਵੇਂ ਮੁਜ਼ੱਫਰਨਗਰ ਹੋਇਆ ਸੀਗਾ ਦੰਗਾ, 64 ਬੰਦੇ ਮਰ ਗਏ ਸਨ, ਟਕੈਤ ਹੋਰੀ ਵੀ ਉਲਟ ਭੁਗਤ ਗਏ ਭਾਈਚਾਰੇ ਦੇ ਜਿਨ੍ਹਾਂ ਦੇ ਨਾਲ ਇਹ ਉੱਥੇ ਦਹਾਕਿਆਂ ਤੱਕ ਰਹੇ। ਫਿਰ ਉਸ ਤੋਂ ਬਾਅਦ ਮਾਹੌਲ ਜਿਹੜਾ ਬਦਲ ਗਿਆ ਸੀ, ਟੋਟਲੀ ਚੇਂਜ ਹੋ ਗਿਆ ਸੀਗਾ। ਤਾਂ ਇਹ ਜਿਹੜੀਆਂ ਸ਼ੁਰੂਆਤੀ ਘਟਨਾਵਾਂ ਨੇ, ਚਾਹੇ ਜੰਤਰ ਮੰਤਰ ਵਾਲੀ ਹੈ, ਚਾਹੇ ਦਿੱਲੀ ਦੰਗੇ ਆ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਉਹਨਾਂ ਦੰਗਿਆਂ ਦੇ ਦੋਸ਼ੀ ਜਿਹੜੇ ਯੂਪੀ ਤੋਂ ਵੀ ਆਏ ਸਨ। ਤੇ ਚਾਹੇ ਹੁਣ ਆਹ ਮਾਹੌਲ ਜਿਹੜਾ ਬਣ ਰਿਹਾ ਕਿ ਜਾ ਕੇ ਚੈੱਕ ਕੀਤਾ ਜਾ ਰਿਹਾ ਕਿ ਕਿਸੇ ਮੁਸਲਮਾਨ ਨੇ ਮਹਿੰਦੀ ਤਾਂ ਨਹੀਂ ਲਾਈ ਖਾਸ ਤਿਉਹਾਰ ਤੇ, ਜਾਂ ਕੁੱਟਿਆ ਜਾ ਰਿਹਾ, ਜੈ ਸ਼੍ਰੀ ਰਾਮ ਜੀ ਦੇ ਨਾਅਰੇ ਲਵਾਏ ਜਾ ਰਹੇ ਆ। ਪਰ ਮੈਂ ਕਹਿੰਦਾ ਜੈ ਸ਼੍ਰੀ ਰਾਮ ਜੀ ਮਨੋਂ ਕੋਈ ਕਹਿ ਸਕਦਾ ਹੈ। ਇੱਕ ਪੱਤਰਕਾਰ ਅੜ ਗਿਆ ਸੀ ਜੰਤਰ ਮੰਤਰ ਤੇ, ਉਦੋਂ ਉਹਨੇ ਆਖਿਆ ਮੈਂ ਆਪਣੀ ਖੁਸ਼ੀ ਨਾਲ ਕਹਿ ਸਕਦਾ ਪਰ ਤੁਸੀਂ ਜ਼ਬਰਦਸਤੀ ਨਹੀਂ ਕਹਾ ਸਕਦੇ। ਉਸ ਪੱਤਰਕਾਰ ਦਾ ਨਾਂ ਹੈ ਅਨਮੋਲ ਪ੍ਰੀਤਮ। ਲੰਘਦੇ ਟੱਪਦੇ ਉਹਦੇ ਪੇਜ ਨੂੰ ਲਾਈਕ ਕਰਿਓ, ਉਹਨੂੰ ਮੈਸੇਜ ਕਰਿਓ, ਉਹਨੂੰ ਕਿਤੇ ਨਾ ਕਿਤੇ ਸਪੋਰਟ ਕਰਿਓ, ਪੈਸੇ ਬੰਨਿਓ ਨਹੀਂ ਕਿ ਹਾਂ ਭਾਈ ਤੇਰੇ 'ਚ ਪੱਤਰਕਾਰਤਾ ਜ਼ਿੰਦਾ ਹੈ। ਸੋ ਕਹਿਣ ਦਾ ਮਤਲਬ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉੱਥੇ ਵਿਕਾਸ ਵਗੈਰਾ ਤਾਂ ਕੁਛ ਵੀ ਨਹੀਂ ਹੋਇਆ ਯੂਪੀ ਦੇ ਵਿੱਚ। ਤੇ ਇਹ ਚੀਜ਼ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਦੇਖਣ ਨੂੰ ਮਿਲੇਗੀ ਕਿ ਹਿੰਦੂ ਮੁਸਲਿਮ ਯਾਨੀ ਦੋ ਕਤਾਰਾਂ ਦੇ ਵਿੱਚ ਖਿਲਾਰ ਦਿੱਤੇ ਜਾਣ। ਤਾਂ ਓਬਵੀਅਸਲੀ ਹੈ ਕਿ ਬਹੁਲਤਾਵਾਦ ਜਿਹੜੀ ਆ ਉਹ ਇੱਕ ਪਾਸੇ ਹੋਏਗੀ ਤਾਂ ਫਾਇਦਾ ਸੱਤਾਧਾਰੀਆਂ ਨੂੰ ਹੋਣਾ ਹੀ ਹੋਣਾ। ਜੀ, ਆਪਣੇ ਅਗਲੇ ਕਾਲਰ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਵਤਾਰ ਸਿੰਘ ਪੰਨੂ ਬੈਕਰਸਟਿਜ਼ਮ ਬੋਲਦਾ। ਜਿਹੜੀ ਇਹ ਕਾਂਗਰਸ ਦੀ ਖਿੱਚੋਤਾਣ ਹੈ, ਫਰਜ਼ ਕਰ ਲਓ ਇਹਦੇ ਵਿੱਚ ਕੈਪਟਨ ਨੂੰ ਉਹ ਲਾ ਕੇ ਤੇ ਸਿੱਧੂ ਨੂੰ ਬਣਾ ਵੀ ਦਿੰਦੇ ਨੇ, ਤਾਂ ਕੀ ਜਿਹੜੇ ਸਾਰੇ ਕਰਪਟ MLA ਇਹਦੀ ਸਪੋਰਟ ਤੇ ਆਏ ਨੇ, ਸਿੱਧੂ ਉਹਨਾਂ ਨੂੰ ਇਮਾਨਦਾਰ ਬਣਾ ਸਕਦਾ? ਕੀ ਉਹਨਾਂ ਦੇ ਬਿਜ਼ਨਸ ਜਿਹੜੇ ਆ ਉਹ ਕਰਪਸ਼ਨ ਦੇ ਚੱਲਣ ਡਏ ਆ, ਰੇਤਾ ਦੇ, ਸਮਗਲਿੰਗ ਦੇ ਜਾਂ ਨਸ਼ੇ ਦੇ, ਕੀ ਉਹਨਾਂ ਨੂੰ ਰੋਕ ਲੂਗਾ? ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਹਾਂਜੀ, ਕੀ ਪਤਾ ਪੰਨੂ ਅੰਕਲ ਉਹ ਆਈ ਇਸੇ ਕਰਕੇ ਹੁਣ ਕਿ ਭਾਈ ਤੁਸੀਂ ਆ ਜਾਓ ਤੁਹਾਨੂੰ ਬਚਾ ਲੂੰਗਾ, ਦੂਜੇ ਦੇਖਾਂਗੇ ਫਿਰ ਆਪਾਂ ਕੀ ਹੁੰਦਾ, ਜਿਹੜੇ ਭਾਅ ਵੀ ਹੈ। ਇਹ ਵੀ ਹੋ ਸਕਦਾ ਨਾ, ਉਹ ਆਈ ਇਸ ਕਰਕੇ ਹੁਣ ਕਿ ਆਪਾਂ ਬਚ ਜਾਈਏ। ਇੱਧਰਲੇ ਪਾਸਿਓਂ ਸਾਰਾ ਕੁਛ ਆ ਜਿਹੜਾ ਉਹ ਠੀਕ ਹੋ ਰਿਹਾ ਵਾ ਕਿ ਇੱਧਰੋਂ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲਾ ਸਮਾਂ ਤੇਰੇ ਬਾਈ ਦਾ ਇੱਕ ਜਿੱਦਾਂ ਗਾਣਾ ਕਹਿੰਦੇ ਆ, ਤੇ ਉੱਦਾਂ ਹੀ ਆ ਕਿ ਉਹ ਆ ਗਏ ਕਿ ਅਸੀਂ ਆਪਦੀ ਛਿੱਲ ਬਚਾਈਏ। ਸੋ ਬਿਲਕੁਲ ਤੁਹਾਡੀ ਗੱਲ ਵਾਜਬ ਆ, ਇਹ ਸਵਾਲ ਬਣਦਾ ਔਰ ਹਰੇਕ ਪੰਜਾਬੀ ਨੂੰ ਇਹ ਸਵਾਲ ਸੋਚਣਾ ਚਾਹੀਦਾ ਹੈ ਕਿ ਸਿੱਧੂ ਨੇ ਜਿਨ੍ਹਾਂ ਮੁੱਦਿਆਂ 'ਤੇ ਲੜਾਈ ਸ਼ੁਰੂ ਕੀਤੀ ਉਹ ਮੁੱਦੇ ਜ਼ਿੰਦਾਬਾਦ ਨੇ। ਮੁੱਦੇ ਚੁੱਕਣ ਵਾਲਾ ਸਿੱਧੂ ਵੀ ਆਪਾਂ ਕਹਿ ਸਕਦੇ ਹਾਂ ਜ਼ਿੰਦਾਬਾਦ ਆ, ਪਰ ਉਹੀ ਬੰਦੇ ਜਿਹੜੇ ਉਹਨਾਂ ਮੁੱਦਿਆਂ 'ਚ ਘਿਰਦੇ ਆ ਉਹ ਤੇਰੇ ਨਾਲ ਆ, ਉਹ ਪਾਕ ਸਾਫ ਆ। ਇੱਥੇ ਆ ਕੇ ਤੇ ਬਹੁਤ ਵੱਡਾ ਸਵਾਲ ਪੈਦਾ ਹੋ ਜਾਂਦਾ ਹੈ ਕਿ ਆਹੀ ਤੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਰੋਂਦੇ ਆ ਕਿ ਜੇ ਇੱਕ ਘੁਟਾਲੇ ਦਾ ਦੋਸ਼ੀ ਹੈ ਜਿਹੜਾ ਉਹ ਪਹਿਲਾਂ ਦੋਸ਼ੀ ਹੁੰਦਾ, ਜੇ ਇਹਨਾਂ ਦੇ ਨਾਲ ਆ ਜਾਂਦਾ ਫਿਰ ਉਹ ਦੇਸ਼ ਪ੍ਰੇਮੀ ਬਣ ਜਾਂਦਾ। ਸਕਿੰਟਾਂ ਦੇ ਵਿੱਚ ਹੀ ਫਰਕ ਪੈ ਜਾਂਦਾ। ਅਗਲੇ ਕਾਲਰ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੇਰਾ ਕੁਐਸਚਨ ਹੈ, ਜਿੱਦਾਂ ਇਹ ਕੈਪਟਨ ਦਾ ਤੇ ਨਵਜੋਤ ਸਿੱਧੂ ਦਾ ਡਰਾਮਾ ਚੱਲਦਾ ਆ, ਤੇ ਨਵਜੋਤ ਸਿੱਧੂ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਵੀ ਮੈਂ ਬਾਈ ਜੇ ਆਵਾਂਗੇ ਤੇ ਅਸੀਂ ਆਹ ਕਰਾਂਗੇ, ਫਲਾਨਾ ਕਰਾਂਗੇ, ਜੇ ਉਹ ਕਰਾਂਗੇ। ਹੁਣ ਵੀ ਤਾਂ ਉਹਨਾਂ ਹੀ ਸਰਕਾਰ ਹੈ, ਹੁਣ ਕਿਉਂ ਨਹੀਂ ਕਰ ਸਕਦਾ? ਤੇ ਅੱਜ ਬਿਜਲੀ ਇਹਦਾ ਮੰਨ ਲਓ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਦੇਖ ਰਿਹਾ, ਤੇ ਜਦੋਂ ਇਹਦਾ ਚਾਂਸ ਇਹ ਬਿਜਲੀ ਦਾ ਕਹਿੰਦੇ 5 ਰੁਪਈਏ ਨੂੰ ਕਰ ਦੇਣਾ, ਜਦੋਂ ਇਹਨੂੰ ਮੰਤਰੀ ਬਣਾਉਂਦੇ ਉਦੋਂ ਉਹਦੇ ਚਾਂਸ ਬਹੁਤ ਸੀ, ਉਦੋਂ ਨਹੀਂ ਕੀਤਾ। ਹੁਣ ਇਹ ਕੀ ਕਰੂਗਾ ਜੀ? ਮੇਰਾ ਇੱਕ ਕੁਐਸਚਨ ਹੈ। ਧੰਨਵਾਦ ਜੀ। ਨਹੀਂ, ਆਹ ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਨਾ, ਸੱਚ ਜਾਣਿਓ ਆਹ ਸਵਾਲ ਮੈਂ ਕਿਸੇ ਪੰਜਾਬੀ ਦੇ ਮੂੰਹੋਂ ਨਹੀਂ ਸੁਣ ਰਿਹਾ, ਜਿਹੜਾ ਪਿੰਡਾਂ 'ਚ ਰਹਿਣ ਵਾਲਾ ਹੈ, ਜਿਹੜਾ ਇਸ ਬਿਜਲੀ ਨੂੰ ਬਾਲਦਾ ਤੇ ਬੜੇ ਮਹਿੰਗੇ ਭਾਅ ਬਾਲਦਾ ਔਰ ਉਸ ਲੰਮੇ ਬਿੱਲ ਤੋਂ ਬਚਣ ਵਾਸਤੇ ਫਿਰ ਰਾਤ ਬਰਾਤੇ ਕੁੰਡੀ ਵੀ ਲਾਉਂਦਾ ਹੈ। ਇਹ ਸੱਚਾਈ ਆ, ਹਕੀਕਤ ਆ ਕਿ ਹਰੇਕ ਪੰਜਾਬੀ ਨੂੰ ਇੰਨਾ ਬਿੱਲ ਆਉਂਦਾ ਹੈ
ਕਿ ਉਹ ਕੋਸ਼ਿਸ਼ ਕਰਦਾ ਕਿ ਕਿਸੇ ਤਰੀਕੇ ਨਾਲ ਉਹ ਬਿੱਲ ਨੂੰ ਸੀਮਤ ਕਰ ਦਿੱਤਾ ਜਾਵੇ। ਤੇ ਸਵਾਲ ਪੰਜਾਬ ਦੇ ਵਿੱਚ ਰਹਿੰਦਾ ਪੰਜਾਬੀ ਕਿਉਂ ਨਹੀਂ ਕਰ ਰਿਹਾ, ਅਮਰੀਕਾ 'ਚ ਰਹਿੰਦਾ ਪੰਜਾਬੀ ਕਿਉਂ ਕਰ ਰਿਹਾ, ਬਹੁਤ ਵੱਡਾ ਸਵਾਲ ਹੈ। ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਬਿਲਕੁਲ ਵਾਜਬ ਹੈ ਕਿ ਤੁਹਾਨੂੰ ਮੰਤਰਾਲਾ ਦਿੱਤਾ ਗਿਆ ਸੀ, ਤੁਸੀਂ ਰਿਫਾਰਮਸ ਕਰਦੇ ਹੋ ਤੇ ਫਿਰ ਉਸ ਤੋਂ ਬਾਅਦ ਆਉਂਦੇ ਮੈਦਾਨ 'ਚ ਕਿ ਲਓ ਭਾਈ ਮੈਂ ਆਪਦੇ ਮੰਤਰਾਲੇ 'ਚ ਆ ਕੀਤਾ ਤਾਂ ਦੂਸਰੇ ਕਿਉਂ ਨਹੀਂ ਕਰ ਸਕਦੇ ਭਾਈ। ਤਾਂ ਅਸੀਂ ਬਾਅਦ ਕਹਿੰਦੇ ਕਿ ਹਾਂ ਬਿਲਕੁਲ ਸਿੱਧੂ ਸਾਹਿਬ ਸਹੀ ਫਰਮਾਉਂਦੇ ਨੇ। ਦੂਜੀ ਗੱਲ ਇਹ ਆ ਕਿ ਬਿਜਲੀ ਸਸਤੀ ਜਿਹੜੀ ਹੈ ਉਹ ਕਿਵੇਂ ਹੋਏਗੀ, ਉਹ ਕੁਝ ਸਮਝਾ ਤਾਂ ਦੇਣ। ਅਸੀਂ ਇੱਕ ਦਿਨ ਬਿਲਕੁਲ ਮੈਂ ਤੇ ਰਾਜ ਕਰਨਵੀਰ ਸਿੰਘ ਹੋਰਾਂ ਨੇ ਅਸੀਂ ਸਾਰਾ ਅੰਕੜਾ ਰੱਖਿਆ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਕਿ ਉਹ ਪੋਸੀਬਲ ਹੀ ਨਹੀਂ ਹੈ, ਕਿਉਂਕਿ ਸਾਡੀ ਪ੍ਰੋਡਕਸ਼ਨ ਜਿਹੜੀ ਹੈ ਉਹ ਨਿੱਜੀ ਥਰਮਲ ਪਾ ਕੇ ਬਣਦੀ ਆ 6000 ਮੈਗਾਵਾਟ ਸਾਰੇ, ਚਾਹੇ ਉਹ ਦੂਜੇ ਆਪਾਂ ਨੂੰ ਜੋ ਜਿਹੜੇ ਆਪਣੇ ਸਾਡੇ ਡੈਮ ਸੀ ਤੇ ਜਿਨ੍ਹਾਂ ਤੇ ਕੇਂਦਰ ਕਾਬਜ਼ ਹੋ ਗਿਆ ਵਾ ਉਹ ਸਾਰੇ ਪਾ ਕੇ ਜੋ ਨਿੱਜੀ ਥਰਮਲ ਆ ਸਰਕਾਰੀ ਥਰਮਲ ਆ ਉਹ ਆਪਣੀ ਹੈਗੀ ਆ ਟੋਟਲ 6000 ਮੈਗਾਵਾਟ ਤੇ ਆਪਣੀ ਖਪਤ ਪੀਕ ਟਾਈਮ ਦੇ ਵਿੱਚ ਹੈਗੀ ਜੇ 15000 ਮੈਗਾਵਾਟ। ਆਪਾਂ ਲੈਂਦੇ ਆ 9000 ਮੈਗਾਵਾਟ ਬਾਹਰੋਂ। 9000 ਮੈਗਾਵਾਟ ਦੇ ਵਿੱਚ ਆਪਣੀ ਜਿਹੜੀ ਟਰਾਂਸਮਿਸ਼ਨ ਕੈਪੈਸਿਟੀ ਆ ਉਹ ਹੈਗੀ ਆ ਸਿਰਫ 6400 ਮੈਗਾਵਾਟ। ਉਹਨੂੰ ਧੱਕੇ ਨਾਲ ਵਧਾ ਕੇ 6800 ਫਿਰ ਬਾਅਦ ਦੇ ਵਿੱਚ 7000 7200 ਕੀਤਾ ਹੈ। ਤਾਂ ਉਹ ਜਿਹੜਾ 2000 ਮੈਗਾਵਾਟ ਦਾ ਖੱਪਾ ਵਾ ਉਹ ਕਿੱਥੋਂ ਭਰਿਆ ਜਾਊਗਾ? ਸਿੱਧੂ ਸਾਹਿਬ ਇਸ ਸਵਾਲ ਦਾ ਜਵਾਬ ਦੇ ਦੇਣਾ। ਫਿਰ ਸਮਝੌਤੇ ਤੋੜਨ ਵਾਸਤੇ ਤੁਰੰਤ ਸਾਨੂੰ 10 ਤੋਂ 15000 ਕਰੋੜ ਰੁਪਈਆ ਚਾਹੀਦਾ, ਉਹ ਕਿੱਥੋਂ ਆਊਗਾ ਖਾਲੀ ਖਜ਼ਾਨੇ 'ਚੋਂ? ਸਿੱਧੂ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ। ਫਿਰ ਥਰਮਲ 5 ਸਾਲ ਤੋਂ ਪਹਿਲਾਂ ਕੋਈ ਚਾਲੂ ਨਹੀਂ ਹੁੰਦਾ, ਟਰਾਂਸਮਿਸ਼ਨ ਜਿਹੜੀ ਆ ਉਹ ਛੇਤੀ ਵੱਧਦੀ ਨਹੀਂ। ਉਸ ਸੂਰਤ ਦੇ ਵਿੱਚ ਅਗਲਾ ਜਿਹੜਾ ਗਰਮੀ ਦਾ ਪੀਕ ਸੀਜ਼ਨ ਹੋਊਗਾ ਉਹਦੇ 'ਚ ਲਾਈਟ ਕਿੱਥੋਂ ਲਿਆਵਾਂਗੇ? ਸਿੱਧੂ ਸਾਹਿਬ ਇਹਨਾਂ ਗੱਲਾਂ ਦਾ ਜਵਾਬ ਦੇ ਦੇਣ। ਇਹ ਸਵਾਲ ਤੁਸੀਂ ਕੀਤਾ ਪਰ ਇੱਥੇ ਕੋਈ ਵੀ ਪੰਜਾਬੀ ਇਹ ਸਵਾਲ ਚੁੱਕਣ ਨੂੰ ਰਾਜੀ ਨਹੀਂ। ਉਹ ਕਹਿੰਦਾ ਕਿ ਬਸ ਜਲਦੀ ਤੋਂ ਜਲਦੀ ਬਿਜਲੀ ਸਸਤੀ ਕਰ ਦਿਓ, ਥਰਮਲ ਬੰਦ ਕਰ ਦਿਓ, ਢਾ ਦਿਓ। ਔਰ ਇਸ ਤੋਂ ਇਲਾਵਾ ਕੋਈ ਇਹ ਨਹੀਂ ਕਹਿ ਰਿਹਾ ਕਿ ਜਿਹੜੀ ਵੱਡੇ ਮੋਟੇ ਢਿੱਡਾਂ ਵਾਲਿਆਂ ਨੂੰ ਸਬਸਿਡੀ ਜਾ ਰਹੀ ਹੈ 600 ਕਿੱਲਿਆਂ ਵਾਲੇ ਸਬਸਿਡੀ ਲੈ ਰਹੇ ਆ ਉਹ ਬੰਦ ਕਰਕੇ ਪਾਵਰਕੌਮ ਨੂੰ ਪੈਰਾਂ ਤੇ ਖੜਾ ਕੀਤਾ ਜਾਵੇ ਤਾਂ ਕਿ ਗਰੀਬ ਨੂੰ ਬਿਜਲੀ ਸਸਤੀ ਮਿਲ ਸਕੇ, ਆਮ ਬੰਦੇ ਨੂੰ ਬਿਜਲੀ ਸਸਤੀ ਮਿਲ ਸਕੇ। ਪਰ ਜਿਹੜਾ ਬੰਦਾ ਬਿੱਲ ਅਫੋਰਡ ਕਰ ਸਕਦਾ ਉਹਨੂੰ ਠੋਕ ਕੇ ਬਿੱਲ ਦਿੱਤਾ ਜਾਵੇ। ਜੀ ਬਿਲਕੁਲ। ਤੇ ਮਿੰਟੂ ਜੀ ਪਿੱਛੇ ਜੇ ਇਹ ਵੀ ਸੀਗਾ ਜਿਹੜਾ ਪਰਮਾਣੂ ਊਰਜਾ ਨੂੰ ਲੈ ਕੇ ਵੀ ਸੀਗਾ ਕਿ ਉਸ ਦੇ ਉੱਤੇ ਵੀ ਕੋਈ ਚਰਚਾ ਜਾਂ ਗੱਲਬਾਤ ਕੁਛ ਹੈ? ਲੋਕਾਂ ਦਾ ਕੀ ਰਾਏ ਹੈਗੀ ਉਸ ਦੇ ਉੱਤੇ? ਬਿਲਕੁਲ ਸਾਨੂੰ ਹੁਣ ਸੋਚਣਾ ਪਏਗਾ। ਬਿਲਕੁਲ ਆਹ ਸਵਾਲ ਤੁਸੀਂ ਜਿਹੜਾ ਚੱਕਿਆ ਹੈ ਬਿਲਕੁਲ ਇਹਦੇ ਤੇ ਹੁਣ ਸੋਚਣਾ ਪਵੇਗਾ ਕਿਉਂਕਿ ਦੇਖੋ ਇਹਨਾਂ ਨੇ ਰਾਜ ਕਰਨਵੀਰ ਸਿੰਘ ਜੀ ਜਿਹੜੀ ਜਿੱਦਾਂ ਵੁਹਾਨ ਦੀ ਲੈਬ ਹੈ ਜੀ ਇਹਨਾਂ ਨੇ ਵਾਇਰੋਲੋਜੀ ਵਾਲੀ ਲੈਬ ਲੈ ਆਂਦੀ ਹੈ ਮੋਹਾਲੀ। ਜੇ ਆਪਾਂ ਨੂੰ ਦੇਖੀਏ ਤਾਂ ਉਹ ਕਿਤੇ ਛੋਟਾ ਰਿਸਕ ਹੈ ਕਿਉਂਕਿ ਆਪਾਂ ਨੂੰ ਇਹ ਪਤਾ ਹੈ ਗਾਂ ਜਦੋਂ ਵੀ ਹੁਣ ਜੰਗਾਂ ਚੱਲਣਗੀਆਂ ਇਹ ਚੀਜ਼ਾਂ ਵੀ ਇਸਤੇਮਾਲ ਹੋਣਗੀਆਂ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਰਮਾਣੂ ਹੋਈਆਂ ਆਉਣ ਵਾਲੇ ਟਾਈਮ ਦਾ। ਕਿਸੇ ਟਾਈਮ ਆਪਾਂ ਸੋਚਿਆ ਸੀਗਾ ਕਿ ਪਰਮਾਣੂ ਵੀ ਖਤਮ ਕਰ ਦੂਗਾ ਦੁਨੀਆ ਨੂੰ, ਨਾਈਟ੍ਰੋਜਨ ਬੰਬ ਹੋਣਗੇ। ਕਿਸੇ ਟਾਈਮ ਮਤਲਬ ਕਿ ਆਪਣੀਆਂ ਪੀੜ੍ਹੀਆਂ ਨੇ ਨਹੀਂ ਸੋਚਿਆ ਹੋਏਗਾ। ਤਾਂ ਆਉਣ ਵਾਲੇ ਸਮੇਂ 'ਚ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਯੁੱਧ ਦਾ ਹਥਿਆਰ ਹੋਣਗੇ ਔਰ ਉਹਦਾ ਸੈਂਟਰ ਇੰਡੀਆ ਦਾ ਜਿਹੜਾ ਹੈ ਨਾ ਉਹ ਮੋਹਾਲੀ ਬਣ ਗਿਆ। ਜੇ ਉੱਡਾ ਤੁਸੀਂ ਰਿਸਕ ਲੈ ਸਕਦੇ ਹੋ ਠੀਕ ਹੈ, ਉਹਦੇ ਫਾਇਦੇ ਵੀ ਹੁੰਦੇ ਆ ਮਤਲਬ ਕਿ ਜਿੱਦਾਂ ਵੇਰੀਐਂਟ ਵਗੈਰਾ ਜਿਹੜੇ ਬਦਲਦੇ ਆ ਕਿ ਤੁਸੀਂ ਜਾਂਚ ਪੜਤਾਲ ਉਹਦੀ ਕਰ ਸਕਦੇ ਹੋ। ਠੀਕ ਹੈ, ਮੈਨੂੰ ਬਹੁਤਾ ਨਹੀਂ ਪਤਾ ਪਰੰਤੂ ਮੇਰਾ ਮੰਨਣਾ ਇਹ ਆ ਕਿ ਜਦ ਤੁਸੀਂ ਐਡਾ ਵੱਡਾ ਰਿਸਕ ਲੈ ਸਕਦੇ ਹੋ ਤਾਂ ਫਿਰ ਪਰਮਾਣੂ ਬਿਜਲੀ ਘਰ ਵਾਲਾ ਕਿਉਂ ਨਹੀਂ? ਕਿਉਂ ਤੁਸੀਂ ਐਡਾ ਮਹਿੰਗਾ ਕੋਲਾ ਦੂਰੋਂ ਲੈ ਕੇ ਆਉਨੇ ਹੋ ਔਰ ਉਸ ਕੋਲੇ ਦੀ ਦਲਾਲੀ ਖਾਂਦੇ ਹੋ, ਦਿੰਦੇ ਹੋ, ਦਲਾਲੀ ਲੋਕਾਂ ਸਿਰ ਪਾਉਂਦੇ ਹੋ। ਕੋਲਾ ਵਾਸ਼ ਦਾ ਕਈ ਸੈਂਕੜੇ ਕਰੋੜ ਰੁਪਈਆ ਤੁਸੀਂ ਲੋਕਾਂ ਤੇ ਪਾਉਂਦੇ ਹੋ। ਜ਼ਰੂਰਤ ਹੀ ਨਹੀਂ। ਫਿਰ ਪਰਮਾਣੂ ਬਿਜਲੀ ਘਰ ਲਾ ਲਓ, ਆਪਦਾ ਖਪਤ ਕਰੋ ਕਿਉਂਕਿ ਤੁਹਾਡੀ ਖਪਤ ਵਧੇਗੀ ਤੇ ਉਹਦੇ ਨਾਲ ਫਾਇਦਾ ਕੀ ਹੈ? ਨਾ ਸਿਰਫ ਤੁਹਾਡੀ ਜਿਹੜੀ ਡਿਮਾਂਡ ਐਂਡ ਸਪਲਾਈ ਹੈ ਜਿਹੜੀ ਉਹ ਸਥਿਰ ਹੋਏਗੀ ਬਲਕਿ ਰਾਜ ਕਰਨਵੀਰ ਸਿੰਘ ਜੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਜੇ ਬਿਜਲੀ ਅਸੀਂ ਪਰਮਾਣੂ ਤਰੀਕੇ ਨਾਲ ਬਣਾਉਨੇ ਆ ਤਾਂ ਸਾਡਾ ਪ੍ਰਦੂਸ਼ਣ ਬਹੁਤ ਘਟੇਗਾ ਕਿਉਂਕਿ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਇਸ ਸਮੇਂ ਜਿਹੜੀ ਆ ਗਲੋਬਲ ਵਾਰਮਿੰਗ ਦੀ ਆਪਾਂ ਗੱਲ ਕਰਦੇ ਆ, ਆਲਮੀ ਤਪਸ਼ ਦੀ ਗੱਲ ਕਰਦੇ ਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਕੋਲੇ ਦਾ ਵਾ। ਜੀ 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 ਬਿਲਕੁਲ। ਸੋ ਬਿਲਕੁਲ ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ, ਕਿੰਨਾ ਕੁ ਖਿਆਲਾਤ ਜਿਹੜਾ ਉਹ ਰੱਖਦੇ ਆ, ਕੀ ਜਿਹੜਾ ਅੱਗੇ ਵੱਧਦੇ ਆ ਜਾਂ ਧਰਮ ਦੇ ਨਾਂ 'ਤੇ ਜਿਹੜਾ ਲੜਾ ਲੋਕਾਂ ਨੂੰ ਉੱਥੇ ਮੂਰਖ ਬਣਾਈ ਰੱਖਣਾ। ਗਗਨਦੀਪ ਸਤਿ ਸ਼੍ਰੀ ਅਕਾਲ। ਹਾਂਜੀ ਗਗਨਦੀਪ।
ਹਾਂਜੀ ਭਾਜੀ, ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਜੀ, ਆਪਣਾ ਕੁਐਸਚਨ ਤਾਂ ਇਹੀ ਸੀ ਭਾਜੀ ਵੀ ਜਿਵੇਂ ਹੁਣ ਓਮ ਬਿਰਲਾ ਸਾਹਿਬ ਜੀ ਆ ਜਾਂ ਵੈਂਕਈਆ ਨਾਇਡੂ ਸਾਹਿਬ ਆ, ਉਹ ਕਹਿੰਦੇ ਆ ਵੀ ਆਪਣੇ ਸੰਵਿਧਾਨ ਦਾ ਇਹਨਾਂ ਨੇ ਕਤਲ ਕਰਤਾ ਵਿਪਕਸ਼ੀ ਪਾਰਟੀਆਂ ਨੇ। ਪਰ ਜਦੋਂ ਵੀ ਆਪਣੇ ਆ ਖੇਤੀ ਕਾਨੂੰਨ ਪਾਸ ਹੋਏ ਸੀ ਉਦੋਂ ਇਹਨਾਂ ਦੋਵਾਂ ਨੂੰ ਕੁਝ ਵੀ ਨਹੀਂ ਚੇਤਾ ਸੀ ਵੀ ਉਦੋਂ ਕਿਹੜੀ ਤੁਸੀਂ ਬਹਿਸ ਕਰਾਈ ਸੀ ਵੀ ਜਾਂ ਕਿਹੜਾ ਤੁਸੀਂ ਉਦੋਂ ਕੋਈ ਚਰਚਾ ਕਰਵਾਈ ਸੀ। ਉਦੋਂ ਕਤਲ ਆਪ ਜੋ ਕੀਤਾ ਸੀ। ਹਾਂਜੀ, ਇਹ ਵੀ ਗੱਲ ਸਹੀ ਹੈ ਭਾਜੀ। ਇੱਕ ਹੋਰ ਛੋਟਾ ਜਿਹਾ ਕੁਐਸਚਨ ਵੀ ਅੱਜ ਕੱਲ੍ਹ ਇੱਕ ਇਹ ਟ੍ਰੈਂਡ ਬਣ ਗਿਆ ਨਾ ਵੀ ਕਿਸੇ ਵੀ ਸਟੇਟ ਦੀ ਕੋਈ ਵੀ ਗੌਰਮੈਂਟ ਹੋਵੇ, ਉਹਨਾਂ ਨੇ ਜਾ ਕੇ ਹਰ ਸਾਲ ਦੀ ਲਾਸਟ ਈਅਰ 'ਚ ਹੀ ਜਾ ਕੇ ਉਹਨਾਂ ਨੇ ਵੈਕੈਂਸੀਆਂ ਕੱਢਣੀਆਂ ਹੁੰਦੀਆਂ ਅਤੇ ਵੀ ਪਤਾ ਨਹੀਂ ਕਿਉਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵਾ ਵੀ ਇਹਨਾਂ ਨੇ ਕਿਹੜਾ ਇਹ ਸਾਰੇ ਆਪਾਂ ਵੀ ਹਾਇਰ ਕਰਨੇ ਆ, ਸਿਰੇ 'ਤੇ ਚੜ੍ਹਨੀਆਂ ਨਹੀਂ ਹੁੰਦੀਆਂ। ਕਦੇ ਵੀ ਓਬਜੈਕਸ਼ਨ ਲੱਗ ਜਾਂਦੇ ਆ, ਕਦੇ ਕੁਐਸਚਨਾਂ 'ਚ ਕੋਈ ਨਾ ਕੋਈ ਰੌਲਾ ਪਾਇਆ ਜਾਂਦਾ। ਵੀ ਇੱਕ ਹਿਸਾਬ ਨਾਲ ਵੇਖਿਆ ਜਾਵੇ ਤਾਂ ਸਿਰਫ ਇੱਕ ਪੈਸੇ ਇਕੱਠੇ ਕਰਨ ਵਾਲੀ ਗੱਲ ਹੋ ਗਈ ਵੀ ਹਾਂ ਲਾਸਟ ਈਅਰ 'ਚ ਚਲੋ ਆਪਾਂ ਮਾੜੇ ਮੋਟੇ ਕੁਛ ਇੱਥੇ ਸਿੱਟੋ ਕਦੇ ਉੱਥੇ ਸਿੱਟੋ ਅਤੇ ਇਹਦੇ ਨਾਲ ਆਪਣਾ ਕੰਮ ਚੱਲ ਜੂਗਾ। ਹਾਂਜੀ ਭਾਜੀ, ਧੰਨਵਾਦ, ਥੈਂਕ ਯੂ ਜੀ। ਵੈਸੇ ਮੈਂ ਇੱਕ ਗੱਲ ਕਹਾਂ ਕਿ ਮੈਂ ਤੇ ਕਾਇਲ ਹੈ ਕਿ ਤੁਸੀਂ ਸਵਾਲ ਇਹ ਕਿੱਥੋਂ ਕੱਢਦੇ ਹੋ। ਭਾਵੇਂ ਬੇਸ਼ੱਕ ਕਿਸੇ ਵੱਖ-ਵੱਖ ਪ੍ਰੋਗਰਾਮ ਸੁਣ ਕੇ ਤੁਸੀਂ ਇੱਦਾਂ ਦੇ ਸਵਾਲ ਕੱਢਦੇ ਹੋ, ਪਰ ਸਾਡੇ ਮੀਡੀਆ ਕੋਲ ਤੇ ਸਵਾਲ ਹੀ ਹੈ ਨਹੀਂਗੇ। ਹਾਂ, ਜਿਹੜੇ ਤੁਸੀਂ ਸਵਾਲ ਕੱਢਦੇ ਹੋ, ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਆਪਾਂ ਜੇ ਗੱਲ ਕਰੀਏ ਕਿ ਲੋਕ ਸਭਾ ਬਈ ਹਾਂ ਠੀਕ ਹੈ, ਉੱਥੇ ਜੋ ਤਮਾਸ਼ਾ ਕਰਦੇ ਨੇ ਉਹ ਵੇਖ ਕੇ ਤਾਂ ਕਹੀਦਾ ਕਿ ਲੋਕ ਸਭਾ ਦੇ ਨਾਲੋਂ ਸ਼ੋਕ ਸਭਾ ਦੇ ਵਿੱਚ ਹੀ ਸ਼ਾਂਤੀ ਤੇ ਡਿਸਪਲਿਨ ਜ਼ਿਆਦਾ ਹੁੰਦਾ ਹੈ ਜੀ। ਲੋਕ ਸਭਾ ਨਾਲੋਂ ਸ਼ੋਕ ਸਭਾ ਹੀ ਭਾਈ ਠੀਕ ਆ। ਬੇਸ਼ੱਕ ਆਪਾਂ ਕਹਿੰਦੇ ਹਾਂ ਕਿ ਇਹ ਤਾਂ ਕਲੈਣ ਹੈ ਯਾਰ, ਕਿਸੇ ਦੇ ਘਰ 70 ਵਿੱਚ ਹੋਵੇ ਗਲਤ ਹੈ, ਪਰ ਇਹਨਾਂ ਨੂੰ ਦੇਖ ਕੇ ਤੇ ਇਉਂ ਲੱਗਦਾ ਕਿ ਉੱਥੇ ਡਿਸਪਲਿਨ ਜ਼ਿਆਦਾ ਹੁੰਦਾ ਹੈ। ਉੱਥੇ ਕੋਈ ਇੱਕ ਗੱਲ ਕਰੇ ਤੇ ਬਾਕੀ ਚੁੱਪ ਕਰਕੇ ਬੈਠੇ ਹੁੰਦੇ ਆ। ਇੱਥੇ ਇੱਕ ਗੱਲ ਕਰੇ ਤੇ 100 ਬੰਦਾ, ਭਾਵੇਂ ਉਹ ਗੱਲ ਜਿੰਨੀ ਮਰਜ਼ੀ ਵਜ਼ਨਦਾਰ ਹੋਵੇ, ਉਹ 100 ਬੰਦਾ ਰੌਲਾ ਪਾਉਂਦਾ। ਭਗਵੰਤ ਮਾਨ ਨੇ ਇੱਕ ਵਾਰੀ ਦੱਸਿਆ ਸੀਗਾ, ਭਗਵੰਤ ਮਾਨ ਨੇ ਦੱਸਿਆ, ਕਹਿੰਦਾ ਕਿ ਉੱਥੇ ਜਦੋਂ ਮੈਂ ਗਿਆ ਤੇ ਮੈਂ ਤੇ ਸਾਊ ਜਿਹਾ ਬਣ ਕੇ ਥੋੜਾ ਚਿਰ ਵੇਖਿਆ, ਉੱਥੇ ਤੇ ਨਵੇਂ ਬੰਦੇ ਦੇ ਪੈਰ ਹੀ ਨਹੀਂ ਲੱਗਣ ਦਿੰਦੇ। ਤਾਂ ਫਿਰ ਮੈਂ ਆਪਦੇ ਅੰਦਰ ਦਾ ਕਲਾਕਾਰ ਜਗਾਇਆ। ਉਹ ਮੇਰੀ ਮਜਬੂਰੀ ਸੀ ਕਿ ਕਿਸ ਤਰੀਕੇ ਨਾਲ, ਜਿਵੇਂ ਕਲਾਕਾਰ ਨੂੰ ਤੁਸੀਂ 1 ਮਿੰਟ ਦੇ ਦਿਓ, ਮੇਲੇ ਤੇ ਕਲਾਕਾਰ ਚੰਗੇ ਆਏ ਹੋਣ, ਤਾਂ ਜਿਹੜਾ ਹੁਸ਼ਿਆਰ ਕਲਾਕਾਰ ਹੁੰਦਾ ਨਾ ਉਹ 1 ਮਿੰਟ ਦਾ ਸਮਾਂ ਲੈ ਕੇ ਨਾ 3-4 ਮਿੰਟ ਲਾ ਜਾਂਦਾ। ਬਸ ਜੀ ਬਸ ਆ 1 ਮਿੰਟ ਜੀ, 1 ਮਿੰਟ ਟੈਕਸੀ ਸਾਹਿਬ, ਬਸ ਜੀ ਬਸ ਕਰਦਾ 3-4 ਮਿੰਟ ਲਾ ਜਾਂਦਾ। ਤਾਂ ਭਗਵੰਤ ਮਾਨ ਕਹਿੰਦਾ ਕਿ ਮੈਨੂੰ ਫਿਰ ਆਪਣਾ ਅੰਦਰਲਾ ਕਲਾਕਾਰ ਜਗਾਉਣਾ ਪਿਆ। ਮੈਂ ਤੇ ਧੱਕੇ ਨਾਲ ਬੋਲਦਾ ਤੇ ਆਮ ਜਿਹੜਾ ਨਵਾਂ ਜਾਂਦਾ ਸੰਸਦ ਮੈਂਬਰ ਉਹਨੂੰ ਤੇ ਬੋਲਣ ਹੀ ਨਹੀਂ ਦਿੰਦੇ। ਸੋ ਇਹ ਹਾਲ ਹੈ, ਸੂਰਤ ਹਾਲ ਹੈ, ਔਰ ਇਹ ਆਪ ਵੀ ਕਰਦੇ ਰਹੇ ਨੇ ਭਾਜੀ। ਹਾਲਾਂਕਿ ਆਪੋਜੀਸ਼ਨ ਜਿਹੜੀ ਆ, ਮੈਂ ਉਹਦੀ ਭੂਮਿਕਾ ਨੂੰ ਵੀ ਉਹ ਜਸਟੀਫਾਈਡ ਨਹੀਂ ਕਰੂੰਗਾ, ਚਾਹੇ ਉਹ ਭਾਜਪਾ ਹੋਵੇ ਆਪੋਜੀਸ਼ਨ 'ਚ, ਚਾਹੇ ਕਾਂਗਰਸ ਹੋਵੇ, ਚਾਹੇ ਇਹਨਾਂ ਦੇ ਅਲਾਈਡ ਹੋਣ। ਪਰੰਤੂ ਗੱਲ ਇਹ ਆ ਕਿ ਸਾਨੂੰ ਸਾਰਥਕ ਬਹਿਸ, ਕਿਉਂਕਿ ਜਿਹੜੇ 20 ਬਿੱਲ ਪਾਸ ਕਰਾ ਗਏ ਨੇ ਇਸ ਰੌਲੇ ਰੱਪੇ 'ਚ, ਇਹ ਇੰਨੇ ਮਹੱਤਵਪੂਰਨ ਨੇ ਜਾਂ ਕਹਿ ਲਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਕਿ ਇਹਦੀ ਜਾਣਕਾਰੀ ਹਰੇਕ ਨਾਗਰਿਕ ਤੱਕ ਪਹੁੰਚਣੀ ਚਾਹੀਦੀ ਸੀ। ਉਹਦੀ ਚਰਚਾ ਹੀ ਨਹੀਂ ਹੋ ਰਹੀ। ਕੀ ਕਰੀਏ ਉਹ ਕਹਿੰਦੇ ਆ ਇਹ ਗਲਤ ਨੇ, ਉਹ ਕਹਿੰਦੇ ਇਹ ਗਲਤ ਨੇ। ਪਰ ਜੋ 2009 ਤੋਂ 14 ਤੱਕ ਦਾ ਇੱਕ ਸਰਵੇ ਸੀਗਾ, ਇੱਕ ਗੈਰ ਮੁਨਾਫਾ ਬਖਸ਼ ਕਹਿ ਲਓ ਕਿ NGO, ਕੱਲ੍ਹ ਵੀ ਮੈਂ ਗੱਲ ਕੀਤੀ ਸੀ, ਉਹਦਾ ਅੰਦਾਜ਼ਾ ਸੀ ਕਿ ਉਹ ਸਭ ਤੋਂ ਜ਼ਿਆਦਾ ਪਰਿਸਥਿਤੀ ਖਰਾਬ ਸੀਗੀ ਲੋਕ ਸਭਾ ਦੀ 2009 ਤੋਂ 14। ਤੁਸੀਂ ਉਦੋਂ ਦੇਖ ਲਓ ਕਿ ਆਪੋਜੀਸ਼ਨ 'ਚ ਕੌਣ ਸੀਗਾ। ਇਹ ਆ ਇਹ ਸੂਰਤ ਹਾਲ। ਦੂਜਾ ਇਹਨਾਂ ਦਾ ਸਵਾਲ ਬੜਾ ਉਹ ਵੀ ਮਹੱਤਵਪੂਰਨ ਸੀਗਾ, ਮੈਨੂੰ ਭੁੱਲ ਗਿਆ। ਮੈਂ ਬੇਨਤੀ ਕਰੂੰਗਾ ਜੇ ਉਹ ਜਿਹੜੇ ਇਲੈਕਸ਼ਨਾਂ ਦੇ ਮੌਕੇ ਅਸਾਮੀਆਂ ਕੱਢ ਦਿੰਦੇ ਆ, ਪੈਸੇ ਇਕੱਠੇ ਕਰ ਲੈਂਦੇ ਆ, ਫਿਰ ਸਵਾਲਾਂ ਦਾ ਰੌਲਾ ਪਾ ਲੈਂਦੇ। ਜੀ ਦੇਖੋ, ਹਾਂਜੀ, ਬੇਰੁਜ਼ਗਾਰਾਂ ਦੀ ਕੋਈ ਇੱਥੇ ਗੱਲ ਨਹੀਂ ਕਰਦਾ। ਰਾਜ ਕਰਨਵੀਰ ਸਿੰਘ ਜੀ, ਮੈਂ ਤੁਹਾਨੂੰ ਇੱਕ ਗੱਲ ਦਿਲਚਸਪ ਦੱਸਾਂ ਜਾਂ ਦੁਖਾਂਤਕ ਦੱਸਾਂ ਕਿ ਇੱਥੇ ਜਿਹੜੇ ਬੇਰੁਜ਼ਗਾਰ ਆ ਨਾ, ਉਹਨਾਂ ਦੀ ਮਾਂ ਪਿਓ ਵੀ ਨਹੀਂ ਸੁਣਦਾ। ਸਰਕਾਰ ਨੇ ਤਾਂ ਸੁਣਨੀ ਕੀ ਆ। ਹਾਲਾਂਕਿ ਸਰਕਾਰ ਚੁਣੀ ਕਿਹਨੇ ਹੁੰਦੀ ਹੈ? ਉਹਨਾਂ ਦੇ ਮਾਂ ਪਿਓ ਨੇ। ਬੇਰੁਜ਼ਗਾਰ ਬੰਦਾ ਤੇ ਵਿਚਾਰਾ ਵੋਟ ਹੀ ਜਿਹੜਾ 18 ਸਾਲ ਤੋਂ ਬਾਅਦ ਪਾਉਂਦਾ, ਤੇ 18 ਸਾਲ ਤੋਂ ਬਾਅਦ ਤਾਂ ਉਹਦੀ ਸੁਰਤ ਹੀ ਨਹੀਂ ਆਉਂਦੀ। ਉਹਨੂੰ ਹੁੰਦਾ ਕਿ ਨੌਕਰੀ ਲੈ ਲਾ, ਨੌਕਰੀ ਲੈ ਲਾ। ਸਰਕਾਰ ਕਿਹਨੇ ਬਣਾਈ ਆ? ਉਹਦੇ ਮਾਂ ਬਾਪ ਨੇ। ਤੇ ਮਾਂ ਬਾਪ ਕਹਿੰਦਾ ਕਿ ਓਏ ਤੂੰ ਵਿਹਲਾ ਤੁਰਿਆ ਫਿਰਦਾ, ਰੋਟੀਆਂ ਭੰਨੀ ਜਾਂਦਾ, ਫਿਲਰਦਾ ਜਾਂਦਾ, ਕੁਛ ਕਰ ਲਾ, ਕੁਛ ਕਰ ਲਾ। ਤੇ ਕੁਛ ਕਰਨ ਦੀ ਵਾਰੀ, ਜਿਵੇਂ ਇਹਨਾਂ ਨੇ ਕਿਹਾ, ਬਿਲਕੁਲ ਸਹੀ ਆ। ਪਹਿਲੀ ਗੱਲ, ਵੈਕੈਂਸੀਆਂ ਨਹੀਂ ਕੱਢਦੇ। ਜੇ ਵੈਕੈਂਸੀਆਂ ਕੱਢਦੇ ਆ ਤੇ ਫਿਰ ਆਨਸਰ ਕੀ ਦੇ ਵਿੱਚ ਨੁਕਸ ਆ। ਫਿਰ ਕਹਿੰਦੇ ਆ ਕਿ ਲਿਆਓ ਜੇ ਓਬਜੈਕਸ਼ਨ ਕਰਨਾ ਵਾ ਤੇ ਪ੍ਰਤੀ ਸਵਾਲ ਤੋਂ ਹੀ 500 ਰੁਪਏ ਦਾ ਡਿਮਾਂਡ ਨੋਟਿਸ ਘੱਲੋ,
6 ਆ ਤਾਂ 3000 ਕਿਲੋ ਉਹ ਵਿਚਾਰਾ ਫਾਰਮ ਜਿਹੜਾ ਉਹ ਪਹਿਲਾਂ 1000 ਰੁਪਈਆ ਧਾਰਾ ਸੁਧਾਰਾ ਫੜ ਕੇ ਭਰਦਾ ਵਾ, 3000 ਕਿੱਥੋਂ ਲੈ ਕੇ ਆਵੇ? ਬਾਪੂ ਤੇ ਡਾਂਗ ਚੁੱਕ ਲੈਂਦਾ, ਮਾਂ ਜਿਹੜੀ ਆ ਛਿੱਤਰ ਲਾ ਲੈਂਦੀ ਆ ਕਿ ਮੈਂ ਤੈਨੂੰ ਕਿੱਥੋਂ ਦੇਵਾਂ, ਮੈਂ ਖੱਤਿਆ ਤੂੰ ਤੇ ਘਰ ਨੂੰ ਵਾਢਾ ਲਾਇਆ। ਕਿੱਧਰ ਜਾਵੇ ਬੇਰੁਜ਼ਗਾਰ? ਉਸ ਬੱਚੇ ਦੀ ਅਸੀਂ ਮਾਨਸਿਕ ਸਥਿਤੀ ਸਮਝਦੇ ਨਹੀਂ ਕਿ ਉਹ ਤਾਂ ਜਾਂ ਤਾਂ ਫਿਰ ਗੋਲੀ ਖਾਊਗਾ ਨਸ਼ੇ ਵਾਲੀ ਜਾਂ ਗੋਲੀ ਮਾਰੂਗਾ ਤੁਹਾਨੂੰ ਗੈਂਗਸਟਰ ਬਣ ਕੇ। ਤੁਸੀਂ ਉਹਦੀ ਪਰਿਸਥਿਤੀ ਸਮਝਣ ਲਈ ਤਿਆਰ ਹੀ ਨਹੀਂ ਹੈਗੇ। ਆ ਹੁਣ ਤੁਸੀਂ ਦੇਖੋ ਪਟਵਾਰੀਆਂ ਦੀ ਸੀ ਆਹੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਸਰਦਾਰ ਸਾਹਿਬ ਨੇ, ਉਹੀ ਵਾਪਰੀ ਆ। 6 ਗਲਤੀਆਂ ਇਹਨਾਂ ਦੀ ਆਨਸਰ ਕੀ ਦੇ ਵਿੱਚ ਆ। ਔਰ ਉਸ ਤੋਂ ਬਾਅਦ ਕੋਆਪਰੇਟਿਵ ਦੇ ਮੈਨੇਜਰ, ਸੀਨੀਅਰ ਮੈਨੇਜਰ ਤੇ ਕਲਰਕ ਦੇ ਨਾਲ ਮੇਰੇ ਖਿਆਲ ਦੇ ਨਾਲ ਜੇਲ੍ਹ ਵਾਰਡਨ ਇੱਕੋ ਦਿਨ ਦੀਆਂ ਭਰਤੀਆਂ ਰੱਖ ਰਹੇ ਸੀ। ਬੇਰੁਜ਼ਗਾਰ ਬੰਦਾ ਕੀ ਕਰੂਗਾ? ਕਿਹੜੀ ਭਰਤੀ ਦੇਖੂਗਾ? 200 ਕਿਲੋਮੀਟਰ ਤੇ ਜਾ ਕੇ ਸੈਂਟਰ ਬਣਦਾ ਹੈ, ਉਹ ਬੱਸ ਤੇ ਜਾਊਗਾ, ਧੱਕੇ ਖਾਊਗਾ, ਕਿਵੇਂ ਪਹੁੰਚੂਗਾ ਤੁਸੀਂ ਦੱਸੋ? ਸੈਂਟਰ ਦੇ ਵਿੱਚ ਨਾ ਉਹ ਪਾਣੀ ਲਿਜਾ ਸਕਦਾ, ਨਾ ਸੈਨੀਟਾਈਜ਼ਰ ਲਿਜਾ ਸਕਦਾ, ਕੀ ਕਰੋਗੇ ਤੁਸੀਂ? ਕੜੇ ਉਹਨਾਂ ਦੇ ਲਹਾ ਲੈ ਜਾਂਦੇ ਆ, ਧਾਰਮਿਕ ਚਿੰਨ੍ਹ ਉਹਨਾਂ ਦੇ ਲਹਾ ਲੈ ਜਾਂਦੇ ਆ। ਤਾਂ ਬਹੁਤ ਬਦਤਰੀਨ ਇੱਥੇ ਹਾਲਾਤ ਨੇ ਜੋ ਬੇਰੁਜ਼ਗਾਰਾਂ ਦੇ ਨਾਲ ਬੀਤਦੀ ਆ। ਮੈਂ ਕਹਿੰਦਾ ਭਾਗਾਂ ਵਾਲੇ ਬੱਚੇ ਆ ਜਿਹੜੇ ਕੈਨੇਡਾ, ਅਮਰੀਕਾ, ਇੰਗਲੈਂਡ ਜਿੱਥੇ ਜਾ ਰਹੇ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ, ਪਰ ਉਹਨਾਂ ਨੂੰ ਵੀ ਇਹ ਸਮਝਾਈਏ ਕਿ ਲੜੋ ਨਾ, ਇੱਥੇ ਆਹ ਹਾਲ ਹੈ ਹੋ ਰਿਹਾ ਵਾ। ਸੋ ਬਿਲਕੁਲ ਇੱਥੇ ਬੇਰੁਜ਼ਗਾਰਾਂ ਦੀ ਕੋਈ ਗੱਲ ਨਹੀਂ ਕਰ ਰਿਹਾ, ਪਰ ਇੱਕ NRI ਬੇਰੁਜ਼ਗਾਰਾਂ ਦੀ ਗੱਲ ਕਰ ਰਿਹਾ। ਮੈਂ ਤੇ ਇਸ ਗੱਲ ਤੋਂ ਹੈਰਾਨ ਆ, ਸੱਚੀ ਗੱਲ ਪੁੱਛੋ ਤਾਂ ਮੈਂ ਇਸ ਗੱਲ ਤੋਂ ਬਿਲਕੁਲ ਸੁੰਨ ਹੋ ਗਿਆ ਕਿ ਇਸ ਬੇਰੁਜ਼ਗਾਰੀ ਦਾ ਤਾਂ ਜਾਂ ਬੇਰੁਜ਼ਗਾਰਾਂ ਦੀ ਪਰਿਸਥਿਤੀ ਦਾ ਤਾਂ ਮਾਪਿਆਂ ਨੂੰ ਵੀ ਨਹੀਂ ਪਤਾ, ਪਰ ਇੱਕ NRI ਨੂੰ ਪਤਾ। ਇਹ ਚਲੋ ਸੰਤੋਸ਼ਜਨਕ ਗੱਲ ਆ, ਸਾਡੀ ਸੰਤੁਸ਼ਟੀ ਵਾਲੀ ਗੱਲ ਆ, ਪਰੰਤੂ ਇੱਥੇ ਬਹੁਤ ਮੰਦੇ ਹਾਲ। ਜੀ ਜੀ, ਅਗਲੇ ਕਾਲਰ ਜੱਸੀ ਗਿੱਲ। ਹਾਂਜੀ ਰਾਜਕਾਨ, ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਮਿੰਟੂ ਜੀ, ਮੇਰਾ ਨਾ ਕੁਐਸਚਨ ਇਹ ਸੀਗਾ ਵੀ ਆਪਣਾ ਚੜੂਨੀ ਸਾਹਿਬ ਹਰਿਆਣੇ ਤੋਂ ਤੇ ਪੰਜਾਬ ਦੇ ਵਿੱਚ ਆ ਕੇ ਕਿਉਂ ਪੰਗੇ ਲੈਂਦੇ ਆ? ਬਾਕੀ ਉਹਨਾਂ ਦੀ ਐਜੂਕੇਸ਼ਨ ਕੀ ਆ? ਥੈਂਕ ਯੂ ਜੀ। ਜੀ, ਉਹ ਤਾਂ ਯੂ ਟਰਨ ਨਹੀਂ ਮਾਰ ਗਏ ਸੀ ਨਾਲੇ। ਹਾਂਜੀ, ਦੇਖੋ ਗੱਲ ਇਹ ਆ ਕਿ ਚਲੋ ਐਜੂਕੇਸ਼ਨ ਤਾਂ ਮਾਇਨੇ ਨਹੀਂ ਰੱਖਦੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਕਈ ਵਾਰ ਡਿਗਰੀਆਂ ਵਾਲੇ ਵੀ ਫੇਲ ਹੋ ਜਾਂਦੇ ਆ ਜਦੋਂ ਕੋਈ ਝਟਕਾ ਜਿਹਾ ਬੰਦਾ ਵੱਟ ਤੇ ਖੜ ਕੇ ਸਿੱਧੇ ਹਿਸਾਬ ਕੱਢਦਾ ਹੈ ਨਾ। ਉਹ ਕੁਆਲੀਫਿਕੇਸ਼ਨ ਦਾ ਤਾਂ ਕੋਈ ਚੱਕਰ ਨਹੀਂ। ਇੱਥੇ ਆਪਾਂ ਦੇਖਿਆ ਹੀ ਆ ਕਿ ਜਿਹੜੇ ਪੜ੍ਹੇ ਲਿਖੇ ਉਹ ਕਿੰਨੇ ਕੁ ਗੁਲ ਖਿਲਾ ਰਹੇ ਆ। ਅਮਰਿੰਦਰ ਸਿੰਘ ਘੱਟ ਪੜ੍ਹਿਆ ਲਿਖਿਆ ਵਾ। ਪ੍ਰਕਾਸ਼ ਸਿੰਘ ਬਾਦਲ ਸਾਡਾ ਤਾਇਆ ਸੀਗਾ, ਉਹਨੇ ਕੈਦ ਕੱਟੀ ਸੀ ਪ੍ਰਕਾਸ਼ ਸਿੰਘ ਬਾਦਲ ਨਾਲ। ਤੇ ਦੱਸਦੇ ਕਿ ਇਹਨੇ BA ਕੀਤੀ ਹੈ, ਪਤਾ ਨਹੀਂ ਮੇਰੇ ਖਿਆਲ ਦੇ ਨਾਲ 46-47 ਚ ਕੁਛ ਸਨ ਦੱਸਦੇ ਹੁੰਦੇ ਸੀ, ਹੁਣ ਮੈਨੂੰ ਭੁੱਲ ਗਿਆ ਕਿ ਉਸ ਟਾਈਮ ਲਾਹੌਰ ਦੇ ਵਿੱਚੋਂ BA ਕੀਤੀ ਹੋਈ ਹੈ। ਹਿਸਾਬ ਲਾ ਲਓ ਲਾਹੌਰ ਦੇ ਵਿੱਚ BA ਤੇ ਗਏ ਤਾਂ ਇਹ ਪ੍ਰਕਾਸ਼ ਸਿੰਘ ਬਾਦਲ ਸ਼ਾਇਦ ਸੰਤ ਕਰਤਾਰ ਸਿੰਘ ਹੁੰਦੇ ਸੀ ਉਦੋਂ, ਉਹਨਾਂ ਦੇ ਕੋਲੋਂ ਤਹਿਸੀਲਦਾਰ ਦੀ ਜੋਬ ਲੈਣ ਸੀ। ਮੈਂ ਕਿਹਾ ਛੱਡ ਕਰ, ਤਹਿਸੀਲਦਾਰ ਤੈਨੂੰ ਇੱਧਰ ਲਿਆਉਣੇ ਰਾਜਨੀਤੀ। ਇਹਨਾਂ ਦੇ ਚਾਚਾ ਜੀ ਤੇਜਾ ਸਿੰਘ ਹੁੰਦੇ ਸੀ, ਉਦੋਂ ਬਹੁਤ ਰਾਜਨੀਤੀ 'ਚ ਸਰਗਰਮ ਸੀ। ਹੁਣ ਤੇ ਕਦੇ ਇਹਨਾਂ ਨੇ ਤੇਜਾ ਸਿੰਘ ਦਾ ਨਾਂ ਹੀ ਨਹੀਂ ਲਿਆ ਹੋਣਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਖੈਰ ਗੱਲ ਇਹ ਆ ਕਿ ਡਿਗਰੀਆਂ ਡੁਗਰੀਆਂ ਚਲੋ ਠੀਕ ਹੈ, ਆਪਣੀ ਥਾਂ 'ਤੇ ਉਹ ਹੈਗਾ, ਇੱਕ ਮੋਹਰ ਹੈਗੀ ਆ। ਤੁਸੀਂ ਇੰਨੀ ਮਿਹਨਤ ਕੀਤੀ ਹੈ, ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਵੀ ਅਨਪੜ੍ਹ ਬੰਦਾ ਵੀ ਕੰਮ ਕਰ ਸਕਦਾ, ਉਹ ਤਾਂ ਆਪਾਂ ਛੱਡ ਦਈਏ। ਹੁਣ ਇਹਨਾਂ ਦੀ ਕਿੰਨੀ ਕੁਆਲੀਫਿਕੇਸ਼ਨ ਪਤਾ ਨਹੀਂ ਹੈ, ਪਰ ਜੋ ਦੂਜੀ ਗੱਲ ਤੁਹਾਂ ਕਹੀ ਆ ਉਹਦੇ 'ਚ ਵਜ਼ਨ ਆ ਕਿ ਤੁਸੀਂ ਹਰਿਆਣੇ ਤੋਂ ਹੋ, ਤੁਹਾਨੂੰ ਪੰਜਾਬ ਦੇ ਵਿੱਚ ਕੋਈ ਰਿਸਪੌਂਡ ਨਹੀਂ ਕਰ ਰਿਹਾ ਇਸ ਚੀਜ਼ ਵਾਸਤੇ। ਤੁਹਾਡੇ ਨਾਲ ਪੰਜਾਬ ਦੀਆਂ ਜਥੇਬੰਦੀਆਂ ਨਹੀਂ ਹਨ, ਹਾਲਾਤ ਬਿਲਕੁਲ ਪ੍ਰਤੀਕੂਲ ਆ, ਉਲਟ ਆ। ਫਿਰ ਤੁਸੀਂ ਜਾ ਕੇ ਇੱਕ ਵਪਾਰੀਆਂ ਦੇ ਸੰਗਠਨ ਦੇ ਵਿੱਚ ਸ਼ਾਮਲ ਹੁੰਦੇ ਹੋ। ਉਹ ਕਹਿੰਦੇ ਕਿ ਝੜੂਨੀ ਸਾਹਿਬ ਸਾਡੇ CM ਦੇ ਚਿਹਰੇ ਹੋਣਗੇ, ਨਵੀਂ ਪਾਰਟੀ ਬਣਾਈ ਆ। ਤੇ ਆਪਾਂ ਨੂੰ ਪਤਾ ਵਾ ਕਿ ਵਪਾਰੀ ਵਰਗ ਤੇ ਜਿਹੜਾ ਆ ਉਹ ਗਾਂਹ ਜਾ ਕੇ ਖਾਸ ਤੌਰ 'ਤੇ ਕੇਂਦਰ ਸਰਕਾਰ ਤੇ ਖਾਸ ਤੌਰ 'ਤੇ ਭਾਰਤੀ ਜਨਤਾ ਪਾਰਟੀ ਨਾਲ ਜਾ ਕੇ ਜੁੜ ਜਾਂਦਾ, ਕਿਉਂਕਿ ਉਹਨਾਂ ਨੂੰ ਬਣੀਆਂ ਦੀ ਪਾਰਟੀ ਕਿਹਾ ਜਾਂਦਾ, ਵਪਾਰੀਆਂ ਦੀ ਪਾਰਟੀ ਕਿਹਾ ਜਾਂਦਾ। ਹੁਣ ਉਹ ਝੜੂਨੀ ਸਾਹਿਬ ਸਫਾਈ ਦੇ ਰਹੇ ਆ ਕਿ ਨਹੀਂ ਨਹੀਂ ਜੀ ਮੈਂ ਤੇ CM ਦਾ ਚਿਹਰਾ ਨਹੀਂ, ਨਾ ਮੈਂ ਇਲੈਕਸ਼ਨ ਲੜਨਾ। ਪਰੰਤੂ ਗੱਲ ਇਹ ਆ ਕਿ ਉਦੋਂ ਤੱਕ ਤੀਰ ਜਿਹੜਾ ਸੀ ਉਹ ਕਮਾਨ 'ਚੋਂ ਨਿਕਲ ਗਿਆ। ਜੀ ਜੀ ਜੀ, ਅਗਲੇ ਕਾਲਰ ਸੁਖਜੀਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਵਿਚਾਰ ਇੱਦਾਂ ਸੀ ਕਿ ਮੈਂ ਸੁਣ ਰਿਹਾ ਸੀ ਕਿ ਤੁਸੀਂ ਕਹਿ ਰਹੇ ਸੀ ਕਿ ਪਾਰਟੀਆਂ ਲੜਦੀਆਂ, ਕਾਂਗਰਸ ਕਿੰਨਾ ਚਿਰ ਲੜਦੀ ਰਹੂਗੀ ਜਾਂ ਕਿੱਦਾਂ ਕਰਦੇ ਰਹਿਣਗੇ। ਪਰ ਮੇਰੀ ਸੋਚਣੀ ਆ ਕਿ ਲੜਦੇ ਹੀ ਰਹਿਣਾ ਚਾਹੀਦਾ। ਚੰਗੀ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਦਾ ਹੋਣਾ ਜ਼ਰੂਰੀ ਆ, ਪਰ ਜੇ ਪਾਰਟੀ ਦੇ ਅੰਦਰ ਵੀ ਜੇ ਕੋਈ ਆਪੋਜੀਸ਼ਨ ਕਰਦਾ ਵਾ ਤੇ ਮੈਨੂੰ ਲੱਗਦਾ ਭਾਵੇਂ ਉਹ ਸਾਰੇ ਸੈਲਫਿਸ਼ ਹੀ ਨੇ।
ਤੇ ਜੇ ਕੋਈ ਲੋਕ ਇਹਨਾਂ ਦੀ ਆਪੋਜੀਸ਼ਨ ਲੋਕਾਂ ਨੂੰ ਕੋਈ ਫਾਇਦਾ ਹੋਵੇ, ਕੋਈ ਆਰਥਿਕ ਫਾਇਦਾ ਹੋਵੇ, ਜੇ ਹੁਣ ਤੁਸੀਂ ਪ੍ਰਗਟ ਸਿੰਘ ਤੇ ਸਿੱਧੂ ਨੂੰ ਪੰਜਾਬ ਦੇ ਵਿੱਚੋਂ ਮਾਈਨਸ ਕਰਦੇ ਹੋ, ਤੁਹਾਨੂੰ ਦਿਸਦੀ ਕੋਈ ਆਪੋਜੀਸ਼ਨ ਹੈਗੀ ਆ? ਜੇ ਹੁਣ ਬਿਜਲੀ ਦੇ ਬਿੱਲਾਂ ਬਾਰੇ ਪਤਾ ਲੱਗਾ ਜਾਂ ਭਾਵੇਂ ਕੱਲ ਨੂੰ ਘਟਦੇ ਆ ਨਹੀਂ ਘਟਦੇ, ਪਰ ਲੋਕਾਂ ਨੂੰ ਜਾਗਰਤੀ ਪੈਦਾ ਹੋਈ, ਇਹ ਪਾਰਟੀਆਂ ਕਾਂਗਰਸ ਜਾਂ ਅਕਾਲੀ ਦਲ ਕਿੱਥੇ ਇਹਨਾਂ ਨੇ ਮਸਲਾ ਚੁੱਕਣਾ ਸੀ? ਔਰ ਮੈਂ ਲੱਗਦਾ ਕਿ ਇਹਨਾਂ ਨੂੰ ਜੇ ਕੋਈ ਚੁੱਕੇ ਆ, ਭਾਵੇਂ ਸੈਲਫਿਸ਼ ਨੇ ਭਾਵੇਂ ਕੁਛ ਆ, ਇਹਦੇ ਵਿੱਚ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਛੋਟੀਆਂ ਵੀ ਉਹ ਹੁਣ ਵੇਖੋ ਮਦਨ ਐਡੇ ਵੱਡੇ ਕੰਮ 'ਚੋਂ ਕੈਪਟਨ ਦੀ ਕੌਣ ਵਿਰੋਧਤਾ ਕਰਦਾ? ਹੁਣ ਪ੍ਰਗਟ ਸਿੰਘ ਨੂੰ ਕੋਈ, ਮੈਨੂੰ ਤਾਂ ਨਹੀਂ ਲੱਗਦਾ, ਮੈਂ ਚਲੋ ਸਾਰੇ ਸੁਣੀਦਾ, ਤੇ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਇਹ ਲੜਦੇ ਵੀ ਰਹਿਣ ਤੇ ਚੰਗਾ, ਇਹ ਲੋਕਾਂ ਲਈ ਚੰਗਾ ਆ। ਜਿਹੜਾ ਬੰਦਾ ਹੁਣ ਇੱਕ ਆਖੇ ਵੀ ਮੈਂ ਪਾਰਟੀ ਦੇ ਡਿਸਿਪਲਿਨ 'ਚ ਆ, ਕੋਈ ਇਦਾਂ ਦੀ ਗੱਲ ਨਹੀਂ ਕਰਨੀ, ਉਹ ਤੇ ਫਿਰ ਇਹਦਾ ਮਤਲਬ ਗਲਤ ਨੂੰ ਗਲਤ ਨਹੀਂ ਕਹਿਣਾ, ਸਹੀ ਨੂੰ ਸਹੀ ਨਹੀਂ ਕਹਿਣਾ। ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਬੰਦਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਧੰਨਵਾਦ। ਨਹੀਂ ਭਾਜੀ, ਪ੍ਰੋਬਲਮ ਕੀ ਹੈ ਕਿ ਨਹੀਂ, ਗੱਲ ਤਾਂ ਤੁਹਾਡੀ ਸਹੀ ਆ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਤੇ ਮੇਰੀ ਵੀ ਸੋਚ ਇਹੀ ਹੈ, ਜੇ ਮੈਂ ਇੱਕ ਵੋਟਰ ਦੇ ਤੌਰ 'ਤੇ ਸੋਚਿਆ, ਇੱਕ ਨਾਗਰਿਕ ਦੇ ਤੌਰ 'ਤੇ ਸੋਚਿਆ ਕਿ ਜਿਹੜੀਆਂ ਪਾਰਟੀਆਂ ਉਹਨਾਂ ਦਾ ਅੰਦਰੂਨੀ ਜਿਹੜਾ ਡੈਮੋਕ੍ਰੈਟਿਕ ਸਟਰਕਚਰ ਆ ਉਹ ਇੰਨਾ ਕੁ ਖੁੱਲ੍ਹਾ ਹੋਣਾ ਚਾਹੀਦਾ ਕਿ ਕੋਈ ਵੀ ਬੰਦਾ, ਜਿਵੇਂ ਤੁਹਾਡੇ US ਦੇ ਵਿੱਚ ਆ ਕਿ ਕੋਈ ਵੀ ਮੈਂਬਰ ਪਾਰਲੀਮੈਂਟ ਆ, ਚਾਹੇ ਉਹ ਰਿਪਬਲਿਕਨ ਆ ਚਾਹੇ ਉਹ ਡੈਮੋਕ੍ਰੈਟਿਕ ਹੈ, ਇਹੀ ਦੋ ਪਾਰਟੀਆਂ ਨੇ ਨਾ ਮੇਨ ਤੁਹਾਡੇ। ਹਾਂਜੀ, ਉਹ ਜਾ ਕੇ ਉੱਥੇ ਕਾਂਗਰਸ ਦੇ ਵਿੱਚ, ਕਾਂਗਰਸੀ ਕਹਿੰਦੇ ਨਾ ਤੁਹਾਡੇ ਹਾਊਸ ਨੂੰ, ਉੱਥੇ ਜਾ ਕੇ ਉਹ ਆਪਣਾ ਓਪੀਨੀਅਨ ਆਜ਼ਾਦ ਨਾ ਦੇ ਸਕਦਾ ਹੈ। ਉਹਨੂੰ ਕੋਈ ਨਹੀਂ, ਪਾਰਟੀ ਦੀ ਕੋਈ ਲੈਣ ਦਾ ਉਹ ਨਹੀਂ ਹੈਗਾ ਕਿ ਤੂੰ ਆ ਹੀ ਬੋਲਣਾ। ਇੱਦਾਂ ਹੀ ਹੈ ਨਾ, ਤੁਹਾਡਾ ਡੈਮੋਕ੍ਰੈਟਿਕ ਸਟਰਕਚਰ ਇੱਦਾਂ ਦਾ ਹੈ ਕਿ ਤੁਹਾਡਾ ਕੋਈ ਮੈਂਬਰ ਪਾਰਲੀਮੈਂਟ ਚਾਹੇ ਤਾਂ ਉਹ ਆਪਣੇ ਹੀ ਪ੍ਰੈਜ਼ੀਡੈਂਟ ਦੇ ਉਲਟ ਵੋਟ ਕਰ ਸਕਦਾ ਹੈ, ਉਹਦੇ ਫੈਸਲੇ ਦੇ ਉਲਟ ਵੋਟ ਕਰ ਸਕਦਾ ਹੈ। ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਕਿ ਇਹ ਪਾਰਟੀਆਂ ਦੇ ਅੰਦਰ ਜਿਹੜਾ ਸਿਸਟਮ ਹੋਣਾ ਚਾਹੀਦਾ ਕਿ ਵਿਪ ਜਾਰੀ ਕਰ ਦਿੱਤਾ ਕਿ ਤੂੰ ਸਦਨ ਦੇ ਵਿੱਚ ਆ ਹੀ ਬੋਲੇਗਾ ਜਾਂ ਤੂੰ ਸਦਨ ਦੇ ਵਿੱਚ ਹਾਜ਼ਰ ਰਹੇਗਾ, ਇਹ ਨਹੀਂ ਹੋਣਾ ਚਾਹੀਦਾ। ਬੋਲਣਾ ਚਾਹੀਦਾ। ਔਰ ਪ੍ਰਗਟ ਸਿੰਘ ਬੋਲ ਰਹੇ ਨੇ, ਪਰ ਪ੍ਰਗਟ ਸਿੰਘ ਉਦੋਂ ਬੋਲ ਰਹੇ ਸੀਗੇ ਜਦ ਸਿੱਧੂ ਸਾਹਿਬ ਦੀ ਜ਼ਰੂਰਤ ਸੀ। ਸਿੱਧੂ ਸਾਹਿਬ ਚੁੱਪ ਹੋ ਗਏ ਸੀ ਖਾਸ ਸਮੇਂ ਤੇ, ਕਿਉਂਕਿ ਜਦੋਂ ਉਹ ਬੋਲਦੇ ਤਾਂ ਉਹਨਾਂ ਨੂੰ ਨੁਕਸਾਨ ਸੀਗਾ। ਸਾਡਾ ਅੱਜ ਵੀ ਮੇਰਾ ਮੰਨਣਾ ਇਹ ਆ ਕਿ ਜੇ ਸਿੱਧੂ ਸਾਹਿਬ ਜਿੰਨੇ ਮੁੱਦੇ ਚੁੱਕ ਰਹੇ ਉਹਦੇ 'ਚੋਂ ਅੱਧੇ ਵੀ ਕਰ ਜਾਣ, ਪੂਰੇ ਕੈਪਟਨ ਨੂੰ ਲਾ ਕੇ ਕਰ ਜਾਣ, ਕੈਪਟਨ ਦੇ ਹੁੰਦਿਆਂ ਕਰ ਜਾਣ, ਤਾਂ ਗੁੱਡ ਐਂਡ ਵੈਲ ਆ, ਕੋਈ ਚੱਕਰ ਨਹੀਂ ਹੈਗਾ, ਕੋਈ ਦਿੱਕਤ ਨਹੀਂ ਹੈ। ਪਰ ਰੌਲਾ ਇਹ ਆ ਕਿ ਜਿਹੜੇ ਮੁੱਦਿਆਂ ਨੂੰ ਚੱਕ ਕੇ ਤੁਸੀਂ ਹੀਰੋ ਬਣ ਰਹੇ ਹੋ ਔਰ ਤੁਹਾਨੂੰ ਲੋਕ ਸਤਿਕਾਰ ਦੇ ਰਹੇ ਆ, ਸਾਡੇ ਸਮੇਤ ਅਸੀਂ ਵੀ ਸਤਿਕਾਰ ਦੇ ਲਿਆ ਕਿ ਘੱਟੋ ਘੱਟ ਮੁੱਦੇ ਚੱਕੇ ਆ, ਪਾਰਟੀ 'ਚ ਰਹਿ ਕੇ ਚੱਕਿਆ, ਪਰੰਤੂ ਜਦ ਉਹਨਾਂ ਮੁੱਦਿਆਂ 'ਚ ਦਾਗੀ ਬੰਦੇ ਜਿਹੜੇ ਆ ਤੁਹਾਡੇ ਸੱਜੇ ਖੱਬੇ ਰਹਿੰਦੇ ਆ ਤੇ ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਗੌਲਦੇ, ਬੇਰੁਜ਼ਗਾਰਾਂ ਦੀ ਗੱਲ ਹੀ ਨਹੀਂ ਗੌਲਦੇ, ਸਰਿੰਜਾਂ ਜਿਹੜੀਆਂ ਉਹ ਰਹਿ ਜਾਂਦੀਆਂ ਨੇ ਧੜ ਦੇ ਵਿੱਚ, ਉਹ ਤਸਵੀਰਾਂ ਹੀ ਨਹੀਂ ਗੌਲਦੇ, ਬਸ ਉਹੀ ਹੈ ਕਿ ਆਪਣੇ ਪੱਥ ਤੇ ਤੁਰੇ ਜਾਂਦੇ। ਫਿਰ ਸਵਾਲ ਜੀ ਜੀ। ਤੇ ਮਿੰਟੂ ਜੀ, ਸਮਾਂ ਸਮਾਪਤ ਹੈ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।